ਦੋਸਤੋ 1947 ਟਾਈਮ ਦੀ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। ਬਜ਼ੁਰਗ ਸਾਡੇ ਨਾਲ ਮੌਜੂਦ ਨੇ, ਇਹਨਾਂ ਨੂੰ ਪੁੱਛਣਾ 1947 ਟਾਈਮ ਦੀ ਹਿਜਰਤ ਕਹਾਣੀ ਇਹਨਾਂ ਦੀ ਜਿਹੜੀ ਹੈ ਉਹ ਸਾਰੀ ਇਹਨਾਂ ਦੀ ਜ਼ਬਾਨੀ ਪੁੱਛਣੇ ਬਾਬਿਆਂ ਕੋਲੋਂ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਬਾਬਿਓ ਕੀ ਹਾਲ ਜੀ? ਖੈਰ ਤੁਸੀਂ ਸੁਣਾਓ। ਆਪਣਾ ਨਾਂ ਕੀ ਬਜ਼ੁਰਗੋ? ਰਹਿਮਤ ਅਲੀ। ਰਹਿਮਤ ਅਲੀ। ਤੁਹਾਡੇ ਵਾਲ ਸਾਹਿਬ ਦਾ ਨਾਂ ਕੀ ਸੀ ਜੀ? ਦੀਨ ਮੁਹੰਮਦ। ਦੀਨ ਮੁਹੰਮਦ। ਦਾਦਾ ਜੀ ਦਾ? ਹਸਨ ਬਖਸ਼। ਸੈਨ ਬਖਸ਼। ਬਜ਼ੁਰਗ ਆਪਣੀ ਕੌਮ ਕੀ? ਕਮਿਆਰ। ਕਮਿਆਰ। ਇਹ ਪਿੰਡ ਕਿਹੜਾ ਜਿੱਥੇ ਬੈਠੇ ਹੋਏ ਆ? ਕਾਲੋ ਕੇ। ਕਾਲੋ ਕੇ। ਇਹ ਆਲੇ ਦੁਆਲੇ ਦੇ ਕੋਈ 2-4 ਪਿੰਡ? ਜਲਿਆਲਾ, ਵਰਨ, ਸ਼ਾਮ ਕੇ। ਅੱਛਾ ਅੱਛਾ। ਮਾਛੀ ਕੇ। ਮਾਛੀ ਕੇ। ਹਾਂ ਚੱਕ ਸ਼ਾਹਪੁਰ। ਚੱਕ ਸ਼ਾਹਪੁਰ ਹੋ ਗਿਆ। ਠੀਕ ਹੈ, ਸਹੀ ਹੈ। ਬਾਬੇ ਦਾ ਤੁਹਾਡਾ ਜ਼ਿਲ੍ਹਾ ਕਿਹੜਾ ਇੱਥੋਂ ਦਾ? ਗੁਰਦਾਸਪੁਰ। ਇੱਥੋਂ ਦਾ ਪਾਕਿਸਤਾਨ ਦਾ? ਇੱਥੇ ਤਾਂ ਸ਼ੇਖਪੁਰਾ। ਸ਼ੇਖਪੁਰਾ ਤਹਿਸੀਲ ਵੀ ਸ਼ੇਖਪੁਰਾ। ਤਹਿਸੀਲ ਵੀ ਸ਼ੇਖਪੁਰਾ। ਅੱਛਾ, ਇਹ ਜਦੋਂ ਵੰਡ ਹੋਈ ਜਾੜੇ ਪਏ ਨੇ ਬਜ਼ੁਰਗੋ ਕਿੱਡੇ ਕੁ ਸੋ ਤੁਸੀਂ? ਉਹ 10 ਸਾਲ ਦੇ। 10 ਤੋਂ 12 ਤਕਰੀਬਨ ਹੈ ਲਗਭਗ। ਯਾਨੀ ਸੰਭਾਲ ਨਾ ਤੁਹਾਨੂੰ ਸਾਰੀ ਉਸ ਟਾਈਮ? ਠੀਕ ਹੋ ਗਿਆ। ਤੇ ਬਜ਼ੁਰਗੋ ਆਪਣਾ ਉੱਥੇ ਚੜ੍ਹਦੇ ਪੰਜਾਬ ਯਾਨੀ ਇੰਡੀਆ ਵਿੱਚ ਕਿਹੜਾ ਪਿੰਡ ਸੀ? ਇੰਡੀਆ ਕਿਹੜਾ ਪਿੰਡ ਸੀ? ਹਾਂਜੀ, ਤੁਹਾਡਾ ਪਿੰਡ ਕਿਹੜਾ ਸੀ ਉੱਥੇ? ਸੁੰਡਲ। ਸੁੰਡਲ। ਉਹਦੇ ਚੱਲਦੇ ਵਾਲੇ ਕਿਹੜੇ ਪਿੰਡ ਸਨ? ਰਿਆਲੀ, ਪੰਗਾਲੀ। ਅੱਛਾ ਜੀ। ਰਿਆਲੀ ਨਾਲ ਪਿੰਡ। ਇੱਕ ਪੰਗਾਲੀ, ਕਾਲੂਵਾਲ, ਭਾਰਸਵਾਲ। ਕਾਲੂਵਾਲ ਬਹੁਤ ਮਸ਼ਹੂਰ ਸੀ ਪਿੰਡ ਬਾਬੂ। ਕਾਲੂਵਾਲ ਡਾਕਟਰ ਸੀ ਬੜਾ। ਅੱਛਾ ਅੱਛਾ। ਹੋਰ ਕਿਹੜਾ ਪਿੰਡ ਸੀ? ਸਟੇਸ਼ਨ ਵਾਲਾ ਕਹਿੰਦੇ ਪਿਓ ਜਿੱਥੇ ਸਟੇਸ਼ਨ ਸੀ? ਹੋਰ ਕਿਹੜਾ ਪਿੰਡ ਸੀ? ਆਹੋ, ਜਿੱਥੇ ਸਟੇਸ਼ਨ ਦੀ ਰੇਲ ਗੱਡੀ ਦਾ ਪਿਓ। ਆਹੋ ਜੀ, ਉਹ ਪਿੰਡ ਦੱਸਦਾ ਮੈਂ ਨਸਰ ਕੇ। ਅੱਛਾ, ਨਸਰ ਕੇ ਪਿੰਡ ਲਾਗੇ ਅੱਛਾ ਸੀ। ਜੀ। ਕਾਲੂਵਾਲ, ਭਾਰਸਵਾਲ, ਰਿਆਲੀ, ਪੰਗਾਲੀ ਲੱਗ ਰਹੇ ਪਿੰਡ ਸਨ। ਅਲੀਆਂ ਨਹਿਰਾਂ, ਜਿੱਥੇ ਨਹਿਰਾਂ ਚੱਕੀਆਂ ਚੱਲਦੀਆਂ ਸੀ, ਦਾਣੇ ਭਿਉਣ ਜਾਂਦੇ ਸੀ। 12 ਚੱਕੀਆਂ ਸੀ ਉੱਥੇ। 12 ਚੱਕੀਆਂ ਸਨ? ਕਾਹਤੇ ਚੱਲਦੀਆਂ ਉਹ? 12 ਚੱਕੀਆਂ ਪਾਣੀ 'ਤੇ ਚੱਲਦੀਆਂ ਸੀ। ਪਾਣੀ ਤੇ? ਉਹ ਪਨ ਬਿਜਲੀ ਜਿਹਨੂੰ ਕਹਿੰਦੇ ਉਹ ਸਨ? ਪਾਣੀ 'ਤੇ ਜਿਵੇਂ ਮਧਾਣੀ ਹੁੰਦੀ ਹੈ ਨਾ ਬਣਾਈ। ਹਾਂਜੀ ਐਡੀ ਵਾਲੀ। ਅੱਛਾ ਜੀ। ਉਹ ਐਸਾ ਸਿਸਟਮ ਬਣਿਆ ਸੀ। ਪਾਣੀ ਤੇ ਡੇਗਦੇ ਤੋਂ ਘੁੰਮਦੀ ਸੀ? ਉਹ ਮੈਂ ਦੱਸਦਾ ਵੀ ਨਹਿਰ ਪੈਂਦੀ ਸੀ ਲਾਗੋ ਦੇ, ਵੱਡੀ ਨਹਿਰ। ਤੇ ਉਹਦੇ ਲਾਗੋ ਦੀ ਇੰਨਾ ਬਣਾ ਕੇ ਨਾ, ਹਾਂਜੀ, ਉਹਨਾਂ ਨੇ ਮੋਗਾ ਪੱਕਾ ਤੇ ਐਂ ਪਾਣੀ ਕੱਢਿਆ ਤੇ ਪਾਣੀ ਉੱਤੇ ਸਿਰ 'ਤੇ ਪੈਂਦਾ ਸੀ ਤੇ ਮਧਾਣੀ ਚੱਲਦੀ ਸੀ। ਉਹਦੇ ਨਾਲ ਚੱਕੀ ਚੱਲਦੀ ਸੀ ਉੱਥੇ। ਅੱਛਾ ਜੀ। ਉਤੋਂ ਕਿੱਲੀ ਮੋੜ ਦਿੰਦੇ ਸੀ, ਚੱਲ ਪੈਂਦੀ ਸੀ ਤੇ ਉਦੋਂ ਕਿੱਲੀ ਬੰਦ ਕਰ ਦਿੰਦੇ ਸੀ ਤੇ ਉਹ ਪਿਆਈ ਲੈਂਦੇ ਸੀ। ਤੇ ਉਹ ਪਾਣੀ ਦਾ ਪੈਂਦਾ ਸੀ ਨਾ, ਉਹ ਪਾਣੀ ਨਾਲ ਕਹਿੰਦਾ ਉਹ ਉੱਥੇ ਜਾ ਕੇ ਫਿਰ ਉਹ ਨਹਿਰ 'ਚ ਜਾ ਪੈਂਦਾ ਸੀ। ਅੱਛਾ ਅੱਛਾ। ਐਸਾ ਬਣਿਆ ਸੀ। ਆਲੀਆਂ ਨਹਿਰਾਂ, ਉਹ ਨਹਿਰ ਜਿੱਥੇ ਚੱਕੀਆਂ ਸੀ ਉੱਥੇ ਦੋ ਕੋਈ ਦਾਣੇ ਮਕਈਆਂ ਭਿਉਂ ਜਾਂਦੇ। ਕਿਹੜੀ ਜਗ੍ਹਾ ਤੇ ਚੱਕੀਆਂ? ਅਲੀਵਾਲ ਨਹਿਰਾਂ ਵਾਲਾ। ਅਲੀਵਾਲ ਪਿੰਡ ਸੀ ਕੋਈ ਲਾਗੇ? ਅਲੀਵਾਲ ਪਿੰਡ ਸੀ। ਨਹਿਰਾਂ ਉੱਥੇ ਨਹਿਰਾਂ ਸੀ ਤਾਂ ਆਲੀਆਂ ਨਹਿਰਾਂ ਵੱਜਦਾ ਸੀ। ਅੱਛਾ, ਅਲੀਵਾਲ ਨਹਿਰਾਂ ਵਾਲਾ। ਹਾਂ, ਉੱਥੇ ਚੱਕੀਆਂ 12 ਚੱਕੀਆਂ ਆਟੇ ਵਾਲੀਆਂ। ਮੈਂ ਆਪੇ ਹੁਣ ਜਾਂਦਾ ਦਾਣਿਆਂ ਤੋਂ। ਅੱਛਾ ਜੀ। ਆਹੋ, 10-12 ਸਾਲ ਦੇ ਤੁਸੀਂ ਆਪੇ ਹੋ ਲੈਂਦੇ, ਸਿਰ ਤੇ ਚੁੱਕ ਕੇ ਲੈ ਕੇ ਜਾਂਦੇ? ਆਹੋ, ਨਾਲ ਨੇ ਦਾਣੇ ਲੱਦ ਕੇ ਖੜਨੇ ਲੋਕਾਂ ਦੇ। ਪਿਆ ਲਿਓ ਸਨ। ਅੱਛਾ ਅੱਛਾ, ਲੋਕਾਂ ਦੇ ਭਿਆਨ ਆਉਂਦੇ ਵੀ ਦਾਣੇ ਪਿਆ ਲਿਓ। ਉਦੋਂ ਕੋਈ ਮਸ਼ੀਨ ਨਹੀਂ, ਕੋਈ ਨਹੀਂ ਗੱਲ। ਆਉਂਦੇ ਵੀ ਯਾਰ ਦਾਣੇ ਪਿਆ ਲਿਓ, ਜੇ ਭੁੱਖੇ ਮਰ ਗਏ ਸਾਡੇ। ਅੱਛਾ ਅੱਛਾ ਅੱਛਾ। ਹਾਂ, ਲੱਦ ਕੇ ਲੈ ਲੈਣੇ, ਪਿਆ ਕੇ ਲਿਆ ਲੈਣੇ ਤੇ ਉੱਥੇ ਲਿਆ ਕੇ ਆਟਾ ਦੇਣਾ। ਖੋਤੇ ਰੱਖੇ ਸੀ ਇਹਨਾਂ ਦੇ? ਆਹੋ, ਖੋਤੇ ਰੱਖੇ। ਅੱਛਾ ਅੱਛਾ ਅੱਛਾ, ਸਮਝ ਲੱਗ ਗਈ। ਤੇ ਕਈ ਆਪਣੇ ਬੁੱਢਿਆਂ ਦੇ ਨਾਲ ਚੱਲ ਜਾਣਾ, ਇਹੋ ਜਿਹਾ ਨਾਲ। ਅੱਛਾ ਅੱਛਾ। ਇੱਕ ਪਰੋਵਾਲ ਪਿੰਡ ਸੀ ਲਾਗੇ, ਉੱਥੇ 6 ਚੱਕੀਆਂ ਸੀ। ਉੱਥੇ ਵੀ ਐਵੇਂ ਪਾਣੀ ਵਾਲੀ? ਹਾਂ, ਉਸੇ ਪਾਣੀ ਵਾਲੀਆਂ। ਅੱਛਾ। ਇੱਥੇ 12 ਸੀ, ਉਹ 12 ਚੱਕੀਆਂ ਚੱਲਦੀਆਂ ਸੀ ਤੇ ਬਹੁਤ ਲਾਗੋ ਦੂਰੋਂ ਆ ਕੇ ਲੋਕ ਦਾਣੇ ਭਿਉਂਦੇ ਸੀ। ਹਾਂ, ਉਦੋਂ ਮਸ਼ੀਨਾਂ ਕੋਈ ਨਹੀਂ ਹਨ। ਲਾਈਟ ਵਾਲਾ ਸਿਸਟਮ ਨਹੀਂ ਉਦੋਂ ਤੇ? ਨਾ, ਕੋਈ ਨਹੀਂ, ਉਦੋਂ ਪਾਣੀ ਨਾਲ ਚੱਲਦੀਆਂ ਸੀ। ਤੇ ਬਾਬੇ ਆਪਣਾ ਪਿੰਡ ਕਿੱਡਾ ਕੁ ਸੀ ਜਿਹੜਾ ਸੁੰਡਲ ਦੱਸਿਆ ਜੀ? ਹਾਂ, ਪਿੰਡ ਛੋਟਾ ਹੈ ਪੂਰਾ ਜਿਹਾ ਸੀ। ਹਾਂ, ਪੂਰਾ। ਤੇ ਉੱਥੇ ਕਿਹੜੇ ਕੌਮ ਰਹਿੰਦੀ ਸੀ? ਮੁਸਲਮਾਨ, ਹਿੰਦੂ, ਸਿੱਖ ਦੱਸਿਆ ਜੀ? ਕੌਣ ਸੀ ਉੱਥੇ? ਮੁਸਲਮਾਨ ਤੇ ਜਦ ਸਾਡੇ ਅਸੀਂ ਹਾਂ। ਹਾਂਜੀ। 10-12 ਜੀ 20 ਜੀ ਕਰਦੇ ਇੱਕ ਵੱਖਰੇ। ਅੱਛਾ ਜੀ। ਹੈ ਇਹ ਤਾਂ ਅਸੀਂ। ਇਹ ਤੁਸੀਂ ਹੋ ਗਏ ਘੁਮਿਆਰ ਸਾਰੇ। ਤੁਹਾਡੇ ਤੋਂ ਇਲਾਵਾ ਹੋਰ ਕਿਹੜਾ ਸੀ ਉੱਥੇ? ਸਾਡੇ ਤੋਂ ਇਲਾਵਾ ਹੋਰ ਲਾਗੇ ਹੋਰ ਬਰਵਾਲਾ ਹੈ। ਅੱਛਾ, ਬਰਵਾਲਾ ਦੇ ਘਰ ਵੀ ਹੈ। ਹੋਰ ਇੱਕ ਜਲਾ ਹੈ। ਹੋਰ ਜਲਾ ਸੀ? ਹਾਂ, ਲਾਗੇ ਦੂਜੇ ਪਾਇਆ ਸਾਈ ਹਨ ਪਾਸੇ। ਅੱਛਾ, ਚੂੜੇ ਵੀ ਐਸਾ? ਹਾਂ, ਹੁਣ ਚੂੜਿਆਂ ਨੇ ਹੁਣ ਸਾਈ ਬਣ ਕੇ। ਅੱਛਾ। ਉਹਦੇ ਮਸੀਹ ਆਖਣ ਲੱਗਾ ਚੂੜੇ ਹਨ। ਚੂੜੇ ਕਿੰਨੇ? ਉਹ ਉਦੋਂ ਦੀ ਕੁੜੀ ਵੀ ਆਈ ਸੀ ਸ਼ਾਮ ਕੇ। ਅੱਛਾ ਅੱਛਾ। ਤੇ ਬਾਬੇ ਉੱਥੇ ਹੋਰ ਕਿਹੜੇ ਸਨ ਪਿੰਡ ਦੇ ਵਿੱਚ? ਚੂੜਿਆਂ ਤੋਂ ਇਲਾਵਾ ਹੋਰ ਕੌਣ ਸਨ ਗੈਰ ਮੁਸਲਿਮ? ਸਿੱਖ ਹੀ ਸਨ। ਸਿੱਖ ਸਨ? ਹਾਂ, ਹਿੰਦੂ ਸਾਰੇ। ਹਿੰਦੂ ਵੀ ਸਨ? ਹਾਂ, ਹਿੰਦੂ ਸਿੱਖ ਵੀ ਸਨ? ਆਹੋ। ਹਿੰਦੂ ਖੱਤਰੀ ਹੋਣੇ ਨੇ? ਆਹੋ, ਖੱਤਰੀ ਹਾਂ। ਤੇ ਬਾਹਮਣ ਖੱਤਰੀ ਤੇ ਸਿੱਖ ਵਾਲੇ। ਇਹ ਬਾਹਮਣ ਖੱਤਰੀ ਥੋੜ੍ਹੇ ਹੈ, ਸਿੱਖ ਬਹੁਤੇ ਹੈ। ਸਿੱਖ ਬਹੁਤੇ? ਹਾਂ, ਸਿੱਖਾਂ ਦੇ ਬਹੁਤੇ। ਹਾਂ, ਸਿੱਖਾਂ ਦਾ ਨਾਂ ਹੈ ਗੋਪਾਲ ਸਿੰਘ। ਅੱਛਾ ਜੀ। ਪ੍ਰੇਮ ਸਿੰਘ। ਨਾ ਉਹਨਾਂ ਦੇ
ਲਾਭ ਸਿੰਘ ਅੱਛਾ ਜੀ। ਹਾਂ ਇਸ ਤਰ੍ਹਾਂ ਦਾ ਨਾਂ ਸੀ ਉਹਨਾਂ ਦੇ ਹੁਣ ਨਾਂ ਸਾਰਿਆਂ ਦੇ ਯਾਦ ਸੀ ਹੁਣ ਦੇ ਯਾਦ ਨਹੀਂ ਰਹੇ ਸਾਨੂੰ ਹਾਂ ਹਾਂ ਇੱਕ ਲਾਗੇ ਚੂੜੇ ਹੈ ਅੱਛਾ ਜੀ। ਰਤੂ ਮੁੰਡਾ ਹੈ ਰਤੂ ਉਹਨਾਂ ਦਾ ਉਹ ਸਾਡਾ ਹੀ ਮੁੰਡਾ ਹੈਂ ਚੂੜੇ ਦਾ ਮੁੰਡਾ ਸੀ ਉਹ ਰਤੂ ਆਹੋ ਅੱਛਾ। ਉਹ ਸਾਡੇ ਨਾਲ ਖੇਡਦਾ ਹੁੰਦਾ ਸੀ ਅੱਛਾ ਜੀ। ਹੈਂ ਹੁਣ ਤੇ ਉਹ ਵੀ ਜਵਾਨ ਹੋ ਗਿਆ ਨਾ ਤੁਹਾਡਾ ਹੋਣਾ ਹੁਣ ਜੇ ਆਹੋ। ਉਸ ਟਾਈਮ ਤੁਹਾਡੀ ਉਮਰ ਦਾ ਸੀ ਨਾ ਬਾਬਿਓ ਹੁਣ ਉਹ ਵੀ ਤੁਹਾਡੀ ਉਮਰ ਤੇ ਪਹੁੰਚਿਆ ਹੋਣਾ ਹਾਂ 90 ਸਾਲ ਦਾ ਹੋਵੇਗਾ ਉਹ ਵੀ ਹੁਣ ਹੋਵੇਗਾ ਹੁਣ ਹੈ ਕਿ ਨਹੀਂ ਇਹ ਵੀ ਕੋਈ- ਆਹੋ ਇੱਕ ਗੱਲ ਕਰਨੇ ਨਾ ਅੱਲਾਹ ਪਾਕ ਨੂੰ ਪਤਾ ਹੈ ਉਹਨਾਂ ਦੀ ਕੁੜੀ ਵੀ ਇਹ ਉਹਨਾਂ ਕਸ਼ਾਲਾ ਸੀ ਅੱਛਾ ਗਸਾਲਾ ਚੂੜਾ ਅੱਛਾ ਉਹਦੀ ਧੀ ਵੀ ਇੱਥੇ ਚਾਹ ਕੇ ਤੱਲੋ ਉਹਦਾ ਨਾਂ ਅੱਛਾ ਉਥੋਂ ਇੱਥੇ ਉਹਨੇ ਸ਼ਾਦੀ ਕੀਤੀ ਸੰਦਾਲ ਤੋਂ ਪਹਿਲਾਂ ਹੀ ਹੈ ਹਾਂ ਪਹਿਲੋਂ ਹਜ਼ਾਰ ਤੋਂ ਪਹਿਲੋਂ ਇਸ ਹਜ਼ਾਰ ਸਾਡੀ ਤੋਂ ਚਾਹ ਕੇ ਅੱਛਾ ਅੱਛਾ ਉਹ ਤੱਲੋ ਉਹ ਸਾਡੀ ਇਹ ਝਾਮਕ ਜਿਹੜਾ ਫਰੂਕਾਬਾਦ ਲੱਗੇ ਆਹੋ ਅੱਛਾ ਅੱਛਾ ਤੇ ਉਹ ਹੁਣ ਪਿੰਡ ਬੈਠੇ ਹੁਣ ਸਾਡੀ ਫੁੱਫੀ ਲੱਗੀ ਸਾਡੀ ਹਾਂ 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 ਇੱਥੇ ਸਾਡੀ ਆਉਂਦੀ ਹੁੰਦੀ ਸੀ ਇੱਥੇ ਜੋ ਸਾਡੇ ਬੁੱਢੇ ਜਿਉਂਦੇ ਸੀ ਨਾ ਅੱਛਾ ਉਹ ਇੱਥੇ ਆਉਂਦੇ ਹੁੰਦੇ ਹਾਂ ਤੇ ਬਾਬੇ ਉਹ ਜਾੜਿਆਂ ਤੋਂ ਬਾਅਦ ਫਿਰ ਇੱਥੇ ਇੱਥੇ ਹੋਣਗੇ ਉਧਰ ਵਾਲੇ ਉਧਰ ਇੱਧਰ ਵਾਲੇ ਇੱਧਰ ਹੈ ਨਾ ਨਹੀਂ ਯਾਰ ਤੋਂ ਬਾਅਦ ਇੱਥੇ ਰਹੇ ਉਹ ਆਉਂਦੇ ਸੀ ਅੱਛਾ। ਕਦੀ ਕਦੀ ਪਹਿਲੋਂ ਉਹ ਮੁੜ ਕੇ ਬੰਦ ਹੋ ਗਏ ਫਿਰ ਉਹ ਆਏ ਨਹੀਂ ਹੋਰੇ ਵਿਚਾਰੇ ਸਹੀ ਨਾਲੇ ਉਹ ਜਿਹੜੀ ਵਿਆਹੀ ਸੀ ਉਹ ਵੀ ਗੁਜ਼ਰ ਗਈ ਹੋਣੀ ਆ, ਕਦੇ ਦੀ ਗੱਲ ਹੈ ਅੱਛਾ ਅੱਛਾ ਇੱਥੇ ਉਹ ਵੇਖਿਆ ਉਹ ਕਸਾਲਾ ਚੂੜਾ ਵੀ ਵੇਖਿਆ ਇੱਥੇ ਆਉਂਦਾ ਸੀ ਸਾਡੇ ਕੋਲ ਸਾਡੇ ਬੋੜਿਆਂ ਕੋਲ ਇੰਤਜ਼ਾਰ ਚੋਂ ਇਹਨਾਂ ਕੋਲ ਆਉਂਦਾ ਸੀ ਸਾਡੇ ਕੋਲ ਆਉਂਦਾ ਸੀ ਅੱਛਾ। ਇੱਥੇ ਵੀ ਆਉਂਦਾ ਸੀ ਮੇਰੇ ਕੋਲ ਹਾਂ, ਹਾਂ, ਹਾਂ ਉਹ ਲਾਗੇ ਵਾਸਦੇ ਸੀ ਨਾ ਹੂੰ ਹੂੰ ਉਦੋਂ ਸਲੂਕ ਬੜਾ ਸੀ ਵਾਸਦੇ ਇਕੱਠੇ ਹਾਂ ਤੇ ਫਿਰ ਮੁੜ ਕੇ ਬਾਅਦ ਚੋਂ ਜਦੋਂ ਯਾਰੇ ਪੈ ਗਏ ਉਦੋਂ ਫਿਰ ਲਾਗੇ ਫੈਲ ਫੁਰ ਹੁੰਦੇ ਰਹੇ ਵਾਟੋ ਕੋਈ ਸ਼ੁਰੂ ਤੇ ਆਪਣੇ ਪਿੰਡ ਵਿੱਚ ਮਸਜਿਦ ਐਸੀ ਉੱਥੇ ਤੁਹਾਨੂੰ ਬਣਾ ਦਿੱਤੀ ਮਸਜਿਦ ਕਿ ਹੈ ਸੀ ਕਿ ਨਹੀਂ ਨਹੀਂ ਮਾਜੂ ਕੋਈ ਨਹੀਂ ਤੇ ਇਹਨਾਂ ਦੇ ਕੋਈ ਮੰਦਿਰ ਹੈ ਸੀ ਹਿੰਦੂਆਂ ਦਾ ਗੁਰਦੁਆਰਾ ਹੈ ਸਿੱਖਾਂ ਦਾ ਗੁਰਦੁਆਰਾ ਸੀ ਹਾਂ, ਗੁਰਦੁਆਰਾ। ਇੱਕ ਸੀ ਭਲਾ ਕਿ ਦੋ ਸਨ ਹਾਂ ਇੱਕ ਸੀ ਗੁਰਦੁਆਰਾ ਪੂਰੇ ਪਿੰਡ 'ਚ ਗੁਰਦੁਆਰਾ ਇੱਕ ਸੀ ਇੱਕ ਸੀ ਇੱਕ ਕੋ ਕਿਨੇ ਹੈ ਇੱਕੋ ਹੀ ਗੁਰਦੁਆਰਾ ਬੜਾ ਹੈ ਉਹਨਾਂ ਨੂੰ ਹਾਂ, ਪਿੰਡ ਪੂਰਾ ਜਿਹਾ ਛੋਟਾ ਹਾਂ, ਛੋਟਾ। ਗੁਰਦੁਆਰਾ ਕਿੱਥੇ ਕਰ ਗਏ ਤੁਹਾਡੇ ਘਰ ਤੋਂ ਕਿਹੜੇ ਸਾਥੇ ਹੂੰ ਪਿੰਡ ਦੇ ਵਿੱਚ ਸੀ ਹਾਂ ਸਾਡੇ ਨਾਲ ਜਾਣੇ ਨਾਲ ਅੱਛਾ ਬਜ਼ੁਰਗੋ ਤੁਸੀਂ ਆਪਣਾ ਮੈਨੂੰ ਘਰ ਦੱਸਿਆ ਜੀ ਤੁਹਾਡਾ ਪਿੰਡ ਦੀ ਕਿਹੜੀ ਸਾਈਡ ਸੀ ਘਰ ਤੁਹਾਡਾ ਘਰ ਜਿਹੜਾ ਸੀ ਉੱਥੇ ਆਹੋ। ਪਿੰਡ ਦੇ ਕਿਹੜੇ ਪਾਸੇ ਸੀ ਉਹ ਚੜ੍ਹਦੇ ਪਾਸੇ ਚੜ੍ਹਦੇ ਪਾਸੇ ਪਿੰਡ ਹੈ ਪਾਸੇ ਹੂੰ ਤੇ ਉਦੋਂ ਪਿੰਡ ਪਹਿਲਾਂ ਸੀ ਜਿਹੜੇ ਤੁਰ ਕੇ ਸੋਇਆ ਪਿੰਡ ਤੇ ਸਾਡਾ ਵੱਖਰਾ ਹੀ ਆਪਣੇ ਕਰਕੇ ਨਾ ਜੇ ਵੇਲੇ ਹਾਂਜੀ ਹਾਂਜੀ ਬੜੀ ਵੱਡੀ ਹੈ ਨਲਕਾ ਵਿੱਚ ਬੋਰ ਲਗਾ ਨਲਕਾ ਲਗਾ ਘਰ ਦੇ ਵਿੱਚ ਤੁਹਾਡੇ 'ਚ ਹਾਂ ਘਰ ਦੇ ਵਿੱਚ ਤੇ ਬੜੀ ਛਾਂ ਤੇ 20 30 ਜੀ ਘਰ ਦੇ ਸੀ ਅੱਛਾ ਜੀ ਹਾਂ ਚੰਗਾ ਖਾਨਦਾਨ ਸੀ ਹਾਂ ਵੱਡਾ ਚੰਗਾ ਖਾਨਦਾਨ ਤੇ ਉਹ ਵੱਖਰਾ ਹੀ ਸੀ ਅੱਛਾ ਅੱਛਾ ਹਾਂ ਸਹੀ ਹੈ ਅੱਛਾ ਤੇ ਤੁਹਾਡੇ ਘਰ ਤੋਂ ਕਿੰਨੀ ਕੁ ਦੂਰ ਦੱਸਿਆ ਤੁਸੀਂ ਗੁਰਦੁਆਰਾ ਸੀ ਉਸੇ ਮਹੱਲੇ 'ਚ ਸੀ ਨਹੀਂ ਮੰਨ ਜੋ ਨਹੀਂ ਉਹ ਪਿੰਡ ਦੇ ਜੋ ਲਾਗੂ ਪਰਾ ਪਿੰਡ ਸੀ ਉੱਥੇ ਉਹ ਗੁਰਦੁਆਰਾ ਉਹਨਾਂ ਦਾ ਹੀ ਉੱਥੇ ਤੋਂ ਉੱਥੇ ਵੀ ਨਹੀਂ। ਅੱਛਾ ਅੱਛਾ ਅੱਛਾ। ਹਾਂ ਸਹੀ ਤੇ ਬਾਬੇ ਉਹ ਤੁਹਾਡਾ ਘਰ ਕੱਚਾ ਸੀ ਕਿ ਪੱਕਾ ਸੀ ਇਹ ਕੱਚੇ ਮਕਾਨ ਉਹ ਪੱਕਾ ਕੋਈ ਨਹੀਂ ਕੋਈ ਹੁੰਦਾ ਸੀ ਕਿਸੇ ਦਾ ਗੁਰਲਾ ਟਾਈਮ ਉਦੋਂ ਪੱਕਾ ਕੋਈ ਕਿਤੇ ਵਿਰਲਾ ਕੇ ਲੰਬੜਦਾਰ ਦਾ ਪਵੇਂਗੇ ਜਿਆਦਾ ਜਿਹੜੇ ਉਹਨਾਂ ਦਾ ਬਣਾਇਆ ਤੇ ਜਦੋਂ ਈਦ ਹੁੰਦੀ ਸੀ ਤੇ ਉਦੋਂ ਤੁਸੀਂ ਈਦ ਪੜਨ ਨਾਲ ਦੇ ਪਿੰਡ ਜਾਂਦੇ ਹੋ ਕਿਸੇ ਜੁਮਾ ਪੜਨ ਈਦ ਪੜਨ ਇਹ ਤਾਂ ਅਸੀਂ ਲਾਭੇ ਪਿੰਡ ਪੜਦੇ ਜਾ ਕੇ ਰਿਆਲੀ ਪਿੰਡ ਸੀ ਉੱਥੇ ਪੜਦੇ ਹਾਂ ਉੱਥੇ ਜਾਂਦੇ? ਹਾਂ ਉੱਥੇ ਪਿੰਡ ਜਾਂਦੇ ਹਾਂ ਅੱਛਾ 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 ਹਾਂ ਈਦ ਤੇ ਤੁਹਾਨੂੰ ਤਾਂ ਨਹੀਂ ਹੈ ਤੰਗ ਕਰਦੇ ਹੁੰਦੇ ਕੋਈ ਸਿੱਖ ਹੈਂ? ਈਦ ਤੇ ਨਹੀਂ ਹੈ ਤੰਗ ਕਰਦੇ ਕੁਰਬਾਨੀ ਕਰਨ ਨਹੀਂ ਨਹੀਂ ਵੀ ਆਹ ਨਾ ਕਰਿਓ ਤੇ ਆਹ ਨਾ ਕਰਿਓ ਨਹੀਂ, ਉਹ ਨਹੀਂ ਕਰਦੇ। ਜਾਨਵਰ ਕਰਨ ਦਿੰਦੇ ਆ ਸਾਡੇ ਪਿੰਡ ਨਹੀਂ ਕਰਦੇ ਅੱਛਾ ਅੱਛਾ ਸਾਡੇ ਪਿੰਡ ਨਹੀਂ ਕਰਦੇ ਤੁਸੀਂ ਕੁਰਬਾਨੀ ਮੌਜ ਨਾ ਕਰਦੇ ਹਾਂ ਕੁਰਬਾਨੀ ਕਰੋ ਉਹਨਾਂ ਸਗੋਂ ਆਖਣਾ ਵੀ ਚੜ ਪਿਆ ਤੁਹਾਡੇ ਰੋਜੀ ਆ ਕੇ ਰੋਜੀ ਰੱਖੋ ਹਾਂ ਤੁਹਾਡੀ ਈਦ ਹੈ ਉਹਨਾਂ ਹਵਾ ਪਾਣਾ ਉਹਨਾਂ ਕੋਈ ਨਹੀਂ ਆਖਣਾ ਹੂੰ ਹਾਂ ਉਹਨਾਂ ਦਾ ਆਪੋ ਆਪਣਾ ਦੀਨ ਆ ਉਹਨਾਂ ਆਪੋ ਆਪਣਾ ਦੀਨ ਆ ਹਾਂ ਤੇ ਸਲੂਕ ਬੜਾ ਹੈ ਸਾਡੇ ਬੋਲਦਾ ਦਾ ਸਲੂਕ ਬੜਾ ਸਾਨੂੰ 2 ਮਹੀਨੇ ਆਉਣ ਨਹੀਂ ਤਾਂ ਉਹਨਾਂ ਨੇ ਆਂਦੇ ਨਹੀਂ ਜਾਣ ਦੇਣਾ ਫਿਰ ਉਹ ਆਉਣਾ ਪੈ ਗਿਆ ਅੱਛਾ ਜਦੋਂ ਸਾਰੇ ਉੱਠੇ ਨੇ ਨਾਲ ਦੇ ਪਿੰਡ ਤੁਹਾਨੂੰ ਆਂਦੇ ਤੁਸੀਂ ਨਾ ਜਾਓ ਹਾਂ ਨਾ ਤੁਹਾਨੂੰ ਕੋਈ ਤੁਹਾਡੇ ਵਾਲ ਨਹੀਂ ਗਵੇਂਦਾ ਵੀ ਤੁਹਾਨੂੰ ਕੁਝ ਨਹੀਂ ਪਹਿਲਾਂ ਅਸੀਂ ਸਾਡਾ ਆ ਗਏ ਅੱਛਾ ਹਾਂ ਅੱਛਾ ਖਲੋਦੇ ਆ ਗਏ ਨੇ ਲੈ ਸਿਆ ਬਗਾ ਥਾਂ ਮਾਰਦੇ ਆ ਤੁਹਾਨੂੰ ਅਸੀਂ ਆਂਦੇ ਸਿੱਖ ਕਹਿੰਦੇ ਹਨ ਹਾਂ ਹਾਂ ਵੀ ਤੁਸੀਂ ਇੱਥੇ ਰਹੋ ਤੁਸੀਂ ਨਾ ਜਾਓ ਆਹੋ ਹੂੰ ਜਾਂ ਫਿਰ 4-5 ਮੱਠੀ ਹੋ ਤੇ ਗਏ ਫਿਰ ਤੁਸੀਂ ਕਿੰਨੇ ਮਹੀਨੇ ਬਾਅਦ ਆਏ ਹਾਂ 2 ਮਹੀਨੇ 2 ਮਹੀਨੇ ਬਾਅਦ ਆਇਆ ਅੱਛਾ 2 ਮਹੀਨੇ ਬਾਅਦ ਤੁਰੇ ਹੋ ਹਾਂ ਉਹ ਜਾ ਕੇ ਮਿਲਟਰੀ ਨੂੰ ਆਉਂਦਾ ਫਿਰ ਉਹ ਜੈਸੇ ਆਉਣ ਲੱਗ ਪਏ ਸਿੱਖਾਂ ਦੇ ਇਧਰੋਂ ਫੜ ਲਓ ਲੁੱਟ ਮਾਰਨ ਵਾਲੇ ਹਾਂ, ਵੱਢ ਲੁੱਟ ਟੋਕ ਕਰਨ ਵਾਲੇ ਮਾਰਨ ਮਾਰ ਵਾਲੇ ਸ਼ਹੀਦ ਕਰਦੇ ਨੇ ਆਹੋ ਤੇ ਇਹਨਾਂ ਨੂੰ ਉਹ ਫਿਰ ਸਾਡੇ ਪਿੰਡ ਵਾਲ ਨੂੰ ਆਖਣ ਲੱਗੇ ਉਹਨਾਂ ਤੋਂ ਉਮਰ ਹੋ ਗਿਆ ਕੰਮ ਫਿਰ ਹੈ ਉਹਨਾਂ ਕਿਹਾ ਵੀ ਤੁਸੀਂ ਚਲੇ ਜਾਓ ਹੁਣ ਉਹਨਾਂ ਫਿਰ ਵੀ ਨਹੀਂ ਆਖਿਆ ਅੱਛਾ ਉਹ ਸਾਡਾ ਬੁੱਢਾ ਕੋ ਨਿਕਲਿਆ ਉਹ ਵਾਲੀਆ ਗਿਆ ਨਾਰਾ ਵਾਲੇ ਅੱਛਾ। ਉੱਥੇ ਮਿਲਟਰੀ ਸੀ ਅੱਛਾ ਅੱਛਾ ਆਪਣੀ ਹੂੰ ਉੱਥੋਂ ਜਾ ਕੇ ਉਹਨਾਂ ਨੇ ਆ ਕੇ ਆਖਿਆ ਹੈ ਚੋਰੀ ਛੱਪੀ ਉਹਨਾਂ ਕੋਲ ਚੋਰੀ ਹੈ ਉਹ ਜਾ ਕੇ ਆਏ ਉਹ 5 ਬੰਦੇ ਆਏ 5 ਬੰਦੇ ਆਏ ਮੈਂ ਲਾਗੇ ਹਾਂ ਲਾਗੋ ਨਾ ਗਏ ਬਲੋਚੀ ਮਿਲਟਰੀ ਅੱਛਾ ਬਲੋਚ ਮਿਲਟਰੀ ਹਾਂ, ਮੁਸਲਮਾਨ ਬਲੋਚ ਬਲੋਚ, ਬਲੋਚ ਰੈਜੀਮੈਂਟ ਤੇ ਹਾਂ ਹਾਂ ਬਲੋਚ ਮਿਲੇਗਾ
ਇੱਕ ਤੇ ਉਹਦਾ ਚੜ ਗਿਆ ਚਾਂਦਵਾਰ ਤੇ अच्छा। मार के छाड़ना ऐसे बाल छाड़ा ता चढ़ के आकर और रफल बेड़ नहीं होते अच्छा जी। हैं हैं एक बोई खलो गया रफल बेड़ के एक ने गाना का सदा आखन लगा भाई साढ़े बाबे ने भी ਤੁਹਾਡਾ कोई दुश्मन है वो दस ਤੁਹਾਡਾ कोई दुश्मन है ते चारा काट के ते अपना सामान चुक लो ते चलो जो तुम लेना ले लो अपना हाँ, चलो चलिए। चलिए हैं ਤੇ ਉਹ ਤੁਸੀਂ ਆਪਣਾ ਜੋਗਲ ਦੇ ਕੋਲ ਦੁਸ਼ਮਣ ਸਾਡੇ ਬਾਬਾ ਨਹੀਂ ਸਾਡਾ ਦੁਸ਼ਮਣ ਕੋਈ ਨਹੀਂ ਐਵੇਂ ਮੈਂ ਆਖਾ ਵੀ ਦੁਸ਼ਮਣ ਆ ਹੈ ये सही रह रहे थे हाँ तंग नहीं कर ਹਾਂ रहे ਇੱਕ ਜਿਹੜਾ ਹੈ ਨਾ ਉਹ ਬਾਹਰ ਖਲੋਤਾ ਪੈ ਤੇ ਜਿਹੜੇ ਪਿੰਡ ਦੇ ਲੋਕ ਹੈ ਸਿੱਖ हाँ जी। ਜਿੰਨੇ ਇਹਨਾਂ ਗਿਆਨੀਆਂ ਬੰਦੇ ਬਾਹਰ ਭੱਜ ਗਏ ਵੇਖ ਕੇ ਮੇਰੇ ਲੋਕ ਲੱਗ ਗਏ ਸਾਰੇ ਹੈ ਸਾਡਾ ਭਰਾ ਬਾਹਰੋਂ ਆਇਆ ਪਾਇਆ ਦਾ ਪੁੱਤ अच्छा जी। ਉਹ ਕਦੇ ਬਾਹਰੋਂ ਆ ਪਟਲੇ ਕੇ ਉਹਨੂੰ ਹੱਥ ਜੋੜਨਾ ਆਖਣੇ ਖੁਦਾ ਦੇ ਵਾਸਤੇ ਸਾਨੂੰ ਬਚਾ ਲਿਓ ਅੱਲਾ ਵਾਸਤੇ शिकायत को तलाक दा नंबर वादा है भी तो ਹਾਂ ਵੀ ਉਹ ਆਖਣ ਗੁਰੂ ਦੇ ਵਾਸਤੇ ਸਾਨੂੰ ਬਚਾ ਲਿਓ ਹੈਂ ਸਾਡੇ ਨੂੰ ਕੋਈ ਨਾ ਆਖਿਓ ਇਸ ਮਿਲਦੀ ਆ ਇਹ ਨਹੀਂ ਖੋਫ ਸੀ ਮਿਲਦੀ ਦਾ ਹੈ ਤੇ ਉਹ ਨਾ ਆਖਿਓ ਉਹ ਆਇਆ ਤੇ ਆਖਣਾ ਵੀ ਚਲੋ ਬਈ ਉਹ ਬਈ ਉਹਨਾਂ ਨੂੰ ਕੋਈ ਦੁੱਧ ਪਾਣੀ ਛੇ ਚੋਈਆਂ ਗਾਈਆਂ ਗੋਈਆਂ ਮੱਝਾਂ ਹੈ ਤੇ ਉਹਨਾਂ ਨੂੰ ਪਾਣੀ ਪਾਣੀ ਪਿਆਈਏ ਹੈ ਫੌਜੀਆਂ ਨੂੰ? ਹਾਂ ਮੁਸਲਮਾਨਾਂ ਨੇ ਆਪਾਂ ਮਿਲਦੀ ਹਾਂਜੀ, ਹਾਂਜੀ, ਮਿਲਟਰੀ ਆ। ਉਹਨਾਂ ਨੂੰ ਤਾਂ ਆਖਣਾ ਚਲੋ ਚਲੋ ਚੁੱਕ ਲਓ ਹੁਣ ਸਾਡਾ ਨਹੀਂ ਘਰ ਹੈ ਚਲੋ ਚਲੀਏ ਹਾਂ ਉਹ ਜੋ ਲਗੇ ਇੱਕ ਤੁਰੇ ਜਾਣ ਤੇ ਸਾਡਾ ਭਰਾ ਆਖਣ ਲੱਗਾ ਆਹ ਕਰਵਾ ਆਖਣ ਲੱਗਾ ਭਈ ਮੇਰੇ ਪੈਸੇ ਲੈ ਗਏ घर च पैसे रह गए ने ਮੇਰੇ ਪੈਸੇ ਲੈ ਗਏ ਪਿੰਡ अच्छा अच्छा। ਉਹ ਆਖਣ ਲੱਗਾ ਭਈ छोड़ो क्या 20-30 रुपये जान को नहीं है छोड़ो परा है आखना कि मैं ले आना है लाओ दो बंदे मिले थे जो अं तुर पे ना वो तो बाहर जाए हैं वो भी तुरे होना जो दो बंदे है रखे दूजे चल गए दो बंदे चल गए ऐसे जाए तो उन्होंने वो आया तो आखन लगा मेरे पैसे होने छाल मार के कंध चढ़ी कच्ची ही तो वो जो सारा ये लुटन वाले सारा वेड़ा भरिया लुटन अच्छा वाले ਤੁਸੀਂ ਅਜੇ ਘਰੋਂ ਨਿਕਲ ਕੇ ਗਏ ਹੋ ਤੇ ਲੁੱਟਣ ਵਾਲੇ ਆ ਵੀ ਗਏ लुटन वाले आ गए ਚੁੱਕੀ ਹੈ ਜੋ ਮੰਜੀ ਕੋ ਜੋ ਲੱਭਾ ਲੈ ਜੀ। हाँ जो लंबा कोई ਅੱਛਾ ਤੇ ਜਦੋਂ ਤੁਸੀਂ ਆਪਣੇ ਘਰ ਗਿਆ ਤੁਹਾਡਾ ਜਿਹੜਾ ਭਰਾ ਦੋ ਦੱਸਦੇ ਨਾਲ ਮਿੰਟਰੇ ਵਾਲੇ ਫਿਰ ਉਹ ਭੱਜ ਪਏ ਹੋਣੇ ਨੇ ਘਰੋਂ ਨਿਕਲ ਕੇ ਖਾਲੀ ਕਰ वो मिट्टी वाले नहीं मिट्टी वाले भी वो भी चले गए हैं अच्छा अच्छा। ये पास भी हो गए ना जरा भी मेरे पैसे रह गए पैसे बड़े प्यारे होंगे हैं पैसे जा करे आ कर सीगा अच्छा अच्छा वो जो कान जाल के बड़ा शाह चले ना तो वो लुटन वाले जो है वो आखन लगे भाई कोई मेरे सा बंदा है ना आंधे दो बंदे आ गए वो भी छाला मार के चले गए भज नस गए सारे वो जिथे हम रखे पैसे कदे लुकाए लुकोए वो भी लैके तो मगर गया हाँ वो भजा मगर हैं भजा मगर वो दो बंदे है ना मिट्टी वाले वो चल गए हैं वो उन्होंने वेख के बड़े भरा एक बंदा सिख होर ही मगर चढ़ पिया भी एक पैसे लेके गया वो मगर खोना वहाँ हाँ मगर भजा अच्छा मगर भजा हैं तो वो खुराक सुन के ना वो आखन लगा जी वो आखन लगा क्या है मिलिट्री का कोई की होया ही भजा क्यों क्या क्यों भजना आखन लगा मेरे मगर बंदा हाँ आउंदा चलिया वो पैसा खुराक सुन के उन्होंने थोड़ा मारी गोली मारी उन्हें जाओ जी मर गया वो ਅੱਛਾ ਉਹ ਮਿਲਟਰੀ ਨੂੰ ਫਾਇਰ ਪਿਛਲੇ ਜਿਹੜਾ ਲਟੇਰਾ ਭੱਜਾਂ ਦੇ ਉਹਨੂੰ ਮਾਰਤਾ ਹਾਂ ਹਾਂ ਉਹਨੇ ਮਾਰਤਾ ਫਿਰ ਯਾਦ ਆਇਆ ਬਾਅਦ ਵਿੱਚ ਮੁੜ ਕੇ ਉੱਥੇ ਕੋਈ ਰਹੇ 10-15 ਦਿਨ ਮਿਲਟਰੀ ਜਿਹੜੀ ਸੀ ਨਾ ਮੁਸਲਮਾਨੀ ਉਹ ਬਦਲ ਗਈ ਗੋਰਖਾ ਲੱਗ ਗਈ ਆ ਤੇ ਗੋਰਖਾ ਲੱਗ ਗਏ ਉਹਨਾਂ ਜਗ੍ਹਾ ਭਿੰਨ ਭਿੰਨ ਹਾਂ ਉਹਨਾਂ ਜਗ੍ਹਾ ਪਾਇਆ ਅਲੀਆ ਨਾਰਾ ਨੇ ਉਹਨਾਂ ਜਗ੍ਹਾ ਪਾਇਆ ਸੀ ਉੱਥੇ ਤੇ ਉਹ ਫਿਰ ਸਾਡੇ ਦੋ ਸਾਡਾ ਬਾਬਾ ਵੱਡਾ ਇੱਕ ਸਾਡਾ ਭਰਾ ਸੀ ਤਾਏ ਦਾ ਪੁੱਤ ਜਮਾਲ ਉਹਦਾ ਨਾਂ ਜਮਾਲ ਸੀ ਤੇ ਬਾਬੇ ਸਾਡਾ ਸੈਨ ਬਖਸ਼ੀ ਉਹ ਵੀ ਉੱਥੇ ਸ਼ਹੀਦ ਹੋ ਗਏ ਸ਼ਹੀਦ ਹੋਏ ਹੋ ਵੀ ਉੱਥੇ ਹਾਂ ਉੱਥੇ ਅੱਛਾ ਬਾਬਿਓ ਥੋੜਾ ਪਿੱਛੇ ਮੈਂ ਤੁਹਾਨੂੰ ਫਿਰ ਖਾਣਾ ਆਪਣੇ ਪਿੰਡ ਤੁਸੀਂ ਨਿਕਲੇ ਸੋ ਬਲਕਿ ਤੁਸੀਂ ਨਿਕਲੇ ਕਿ ਤੁਸੀਂ ਆਪਣੇ ਪਿੰਡ ਵਿੱਚ ਕੰਮ ਕੀ ਕਰਦੇ ਹੁੰਦੇ ਹੋ ਥੋੜਾ ਕੋਈ ਦੱਸਿਆ ਨਾ ਉੱਥੇ ਕੰਮ ਕੀ ਸੀ ਤੁਹਾਡਾ ਕੰਮ ਵੱਡੇ ਕੀ ਕਰਦੇ ਸਨ ਉਹ ਵੱਡੇ ਕਰਦੇ ਆ ਬਾਹਰ ਪੈਲੀ ਬੀਜਣੀ ਪੈਲੀ ਬੀਜਣੀ ਜਾਂ ਆਪਣਾ ਖੋਤੇ ਖਾਤੇ ਹੋਣੇ ਉਹ ਸਾਰਾ ਪੱਕਾ ਲਾਭਦੇ ਪਿੰਡਾਂ ਜ਼ਿਮੀਂਦਾਰਾਂ ਦਾ ਜਿਹੜੀ ਤੁਸੀਂ ਉਹ ਮੰਡੀ ਸੁੱਟ ਕੇ ਆਉਂਦੇ ਹੋ ਖੋਤਿਆਂ ਦੇ ਛੱਟਾਂ ਤੇ ਜਿਵੇਂ ਹੁਣ ਹੁੰਦੇ ਹਾਂ ਪਿਛਾਂ ਜੇ ਖੋਤੇ ਉਹ ਪਿੰਡ ਨਹੀਂ ਹਨ ਲਾਗੇ ਪਿੰਡ ਸੀ ਉੱਥੇ ਕੰਮ ਕਰਦੇ ਸੀ ਜਾ ਕੇ ਉਹਨਾਂ ਦਾ ਤੇ ਕੰਮ ਘਮਿਆਰਾਂ ਕਈਆਂ ਨੇ ਉਹ ਆਵਾਜ਼ਾਂ ਵੀ ਲਾਇਆ ਹੁੰਦਾ ਸੀ ਉਹ ਬਰਤਨ ਪਕਾਉਣ ਵਾਲਾ ਉਹ ਵੀ ਐਸ ਤੁਹਾਡਾ ਕਿ ਨਹੀਂ ਆਪਣਾ
ਭਾਂਡਾ ਆ ਭਾਂਡੇ ਜਿਹਦੇ ਤੇ ਭਾਂਡੇ ਬਣਾਉਂਦੇ ਹਨ ਆਵਾ ਕਿੰਨੇ ਹਨ ਕੀ ਕਹਿੰਦੇ ਹਨ ਮਸ਼ੀਨ ਹਾਂ ਆਵਾ ਵੀ ਆਏ ਭਾਂਡੇ ਚੱਕ ਵੀ ਆਏ ਬਣਾਉਂਦੇ ਆ ਭਾਂਡੇ ਬਣਾਉਂਦੇ ਰਹੇ ਹੋ ਤੁਸੀਂ ਹਾਂ ਉੱਥੇ ਲਾਇਆ ਹੁੰਦਾ ਸੀ ਹਾਂ ਸਾਡੇ ਬੁੱਢੇ ਬਣਾਉਂਦੇ ਮੈਂ ਵੀ ਬਣਾਉਂਦਾ ਸੀ ਆਗ ਬਣਾਉਂਦਾ ਰਿਹਾ ਮੈਂ ਅੱਛਾ ਜੀ ਤੁਹਾਨੂੰ ਜਾਜ ਆਹੋ ਸਾਰੇ ਬਰਤਨ ਬਣਾਉਂਦੇ ਆਹੋ ਅਸੀਂ ਉਹ ਚੱਕ ਬਣਾਉਂਦੇ ਬਣਾਉਂਦੇ ਭਾਂਡੇ ਅੱਛਾ ਜੀ ਹਾਂ ਆ ਵੀ ਚਾਰ ਨਹੀਂ ਜਾ ਆ ਵੀ ਚਾਰਦੇ ਹੁਣ ਆ ਵੀ ਚਾਰ ਨੂੰ ਥਾਂ ਕਿਤੇ ਨਹੀਂ ਸੇ ਹਾਂ ਨਾ ਭਾਂਡੇ ਬਣਾਓ ਚੱਕ ਸਾਡੇ ਉਹ ਨਾ ਬਾਲ ਬੋਲ ਨੱਕੜੇ ਚੱਕ ਹੁੰਦੇ ਨੇ ਤੇ ਉੱਥੇ ਪਾਣੀ ਆਪਣਾ ਨਲਕੇ ਨੁਲਕੇ ਹੈ ਜਾਂ ਕੋਈ ਹੈ ਸੀ ਪਿੰਡ 'ਚ ਜਾਂ ਖੂਹ ਸਨ ਕੀ ਸਨ ਤੁਹਾਡੇ ਉੱਥੇ ਖੂਹ ਆ ਖੂਹ ਸਨ ਪਾਣੀ ਖੂਹ ਖੂਹਾਂ ਹੀ ਸਨ। ਹਾਂ ਖੂਹ ਹੀ ਉਹ ਸਿੱਖ ਪਾਣੀ ਪੀਂਦੇ ਸੀ ਖੂਹਾਂ ਦਾ ਸਿੱਖ ਪਿੰਡਾਂ ਵਿੱਚ ਖੂਹ ਸੀ ਉਸੋਂ ਪਾਣੀ ਪੀਂਦੇ ਸੀ। ਸਾਡਾ ਨਲਕਾ ਹੈ ਤੁਸੀਂ ਨਲਕਾ ਘਰ ਲਵਾਇਆ ਸੀ ਹਾਂ ਘਰ ਦਾ ਪਾਣੀ ਉਸ ਟਾਈਮ ਭਰਦਾ। ਨਲਕਾ ਹੈ ਸੀ ਕਿਸੇ ਕੋਲ ਹੈਂ? ਪਾਣੀ ਬੜਾ ਦਾ ਹੀ ਨਲਕਾ ਹੈ ਹਾਂ ਤੇ ਉਹ ਇੰਜ ਕਬਜ਼ਾ ਦੇ ਵੀ ਇੰਜ ਸਲੂਕ ਸੀ ਸਿੱਖਣੇ ਜਾਣੀਆਂ ਨਾ ਤੇ ਉਹ ਆਪਣਾ ਰੋਟੀ ਕੋ ਪਕਾ ਕੇ ਤੇ ਆ ਜਾਂਦੀਆਂ ਸੀ ਹਾਂ ਕਿ ਚਲੋ ਮੀਆਂ ਦੇ ਕੋਲ ਚੱਲਦੇ ਆ ਉਸ ਵੇਲੇ ਸ਼ਾਪ ਬਹੁਤ ਹੀ ਸ਼ਾਪ ਪੈਣੇ ਆ ਹਾਂਜੀ ਹਾਂਜੀ ਨਾਲੇ ਲਾਗੇ ਲਾਗੇ ਪਿੰਡ ਸਾਨੂੰ ਖਰਬੂਜੇ ਤੋਂ ਆਣੇ ਹੋਣੇ ਤੇ ਹੁਣ ਸਾਡੇ ਬੰਦੇ ਢੋਲੇ ਉਥੋਂ ਲਿਆਉਣੇ ਇਹ ਮੇਰੇ ਸਭ ਢੋਦੇ ਰਹੇ ਆ ਗਏ ਹਾਂਜੀ ਹਾਂਜੀ ਹਾਂ ਐਸੇ ਵੀ ਅੱਜ ਜਿਵੇਂ ਥੋੜੇ ਖਰਬੂਜੇ ਢੋਦੇ ਰਹੇ ਇਸ ਤਰ੍ਹਾਂ ਉੱਥੇ ਹੀ ਤੇ ਉਹਨਾਂ ਸੇ ਉਹ ਪਿੰਡ 'ਚ ਖਰਬੂਜੇ ਨਹੀਂ ਹੁੰਦੇ ਨਾ ਤੁਹਾਡੇ ਹੁੰਦੇ ਸੀ ਉਹ ਲਾਇਣਾ ਸਿੱਖਣੀਆਂ ਨੇ ਬੀਬੀਆਂ ਨੇ ਆਇਣਾ ਤੇ ਉਹਨਾਂ ਆਖਣਾ ਚੱਲ ਬੀਆਂ ਕੋ ਤੇ ਅੱਗੇ ਥੜੇ ਜਰਾਈਆਂ ਮਾਵਾਂ ਸਾਡੀਆਂ ਮੇਰੀਆਂ ਸੀ ਬੜਾ ਖੁੱਲ੍ਹਾ ਦੇਣਾ ਆਲਾ ਫੜ ਤੂੰ ਹੀ ਖਾ ਤੂੰ ਹੀ ਖਾ ਨਹੀਂ ਤੂੰ ਕੱਲ੍ਹ ਨਹੀਂ ਆਈ ਤੂੰ ਆਈ ਨਹੀਂ ਇੱਥੇ ਹੁਣ ਬਹਿਣਾ ਤੇ ਉਦੋਂ ਬਜ਼ੁਰਗ ਸਾਰੇ ਹੀ ਇੰਜ ਸਨ ਜੀ ਵਾਕਈ ਬੜਾ ਉਦੋਂ ਇਹ ਵੀ ਉਹਦਾ ਆਜਾ ਮਾਰ ਦਿੰਦੇ ਹੁੰਦੇ ਸੀ ਹਾਂ ਆਵਾਜ਼ਾਂ ਮਾਰਦੇ ਹੈਂ ਉਹਨਾਂ ਨੇ ਆਖਣਾ ਵੀ ਤੂੰ ਜਾਵਾਂਗੇ ਉਦੋਂ ਜਦੋਂ ਅਸੀਂ ਰੋਟੀ ਟੋਕ ਪਕਾਉਂਦਾ ਪਿਆ ਪਕਾ ਕੇ ਖਾ ਕੇ ਤੇ ਆਈ ਹੁਣ ਫਿਰ ਚੱਲ ਜਾਂਗੇ ਰਮਾਨ ਨਾਲ ਬਹਿਨੇ ਇੱਥੇ ਰਮਾਨ ਨਾਲ ਬਹਿਣਾ ਸਾਵੇਂ ਗੱਲਾਂ ਬਾਤਾਂ ਕਰਨੀਆਂ ਹਾਂ ਸਾਡੇ ਬੰਦੇ ਬਾਹਰ ਕਾਰੋਬਾਰ ਕਰਨ ਜਾਣੀਆਂ ਬਾਹਰ ਆ ਗਏ ਅੱਛਾ ਅੱਛਾ ਤੁਹਾਡੇ ਜਿਹੜਾ ਹੈ ਪਿੰਡ ਦੇ ਵਿੱਚ ਤੁਹਾਡਾ ਆਪਣਾ ਖੂਹ ਵੀ ਹੈ ਸੀ ਮੁਸਲਮਾਨ ਤੁਸੀਂ ਕਿਤੋਂ ਉੱਥੇ ਭਰਦੇ ਹੋ ਇੱਕ ਜਗ੍ਹਾ ਤੋਂ ਸਾਰੇ ਮੁਸਲਮਾਨ ਵੀ ਸਿੱਖ ਹਿੰਦੂ ਇੱਕ ਥਾਂ ਤੋਂ ਹੀ ਪਾਣੀ ਪਾਣੀ ਤੁਸੀਂ ਸਿਖਾ ਆਪਣਾ ਨਲਕੇ ਬਸ ਇਸਤੇਮਾਲ ਕਰਦੇ ਹੋ ਸਾਡਾ ਨਲਕਾ ਹੈ ਅੱਛਾ ਦੂਸਰੇ ਮੁਸਲਮਾਨਾਂ ਘਰ ਜਿਹਨਾਂ ਨਹੀਂ ਨਲਕਾ ਉਹ ਤੁਹਾਡੇ ਕੋਲ ਆਣ ਕੇ ਖੜਦੇ ਆ ਪਾਣੀ ਉੱਥੋਂ ਭਰ ਲੈਂਦੇ ਆ ਆਹੋ ਖੂਹ ਤੋਂ। ਉਹ ਤੋਂ ਲਾਗੇ ਘਰ ਸੀ ਉਹ ਲੈਂਦੇ ਪਾਣੀ ਉਹ ਜਿੱਦਾਂ ਮਰਜ਼ੀ ਕਰੋ ਅੱਛਾ 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 ਸਹੀ ਹੈ ਆਪਣਾ ਪਿੰਡ 'ਚ ਕੋਈ ਦਰਬਾਰ ਆਇਆ ਸੀ ਮੇਲਾ ਲੱਗਦਾ ਹੁੰਦਾ ਸੀ ਕੋਈ ਉੱਥੇ ਕਿ ਨਹੀਂ ਪਿੰਡ 'ਚ ਮੈਂ ਪਿੰਡ ਨਹੀਂ ਦਰਬਾਰ ਕੋਈ ਕਾਸੀਵਾਲ ਆ ਕੇ 3 ਮੀਲ ਪਹਿਲਾਂ ਉੱਥੇ ਮੇਲਾ ਹੁੰਦਾ ਹੈ ਕਾਸੀਵਾਲ ਦਰਬਾਰ ਬਹੁਤ ਵੱਡਾ ਮੇਲਾ ਲੱਗਦਾ ਸੀ ਸਹੀ ਆ ਬਾਬਾ ਨਾ ਪਾਕਪਾਨੀ ਸ਼ਰੀਫ ਹੋਇਆ ਹਾਂਜੀ ਹਾਂਜੀ ਇਹਨਾਂ ਦਾ ਮਰੀਜ਼ ਉੱਥੇ ਗਿਆ ਸੀ ਅੱਛਾ ਉਹ ਇਹਨਾਂ ਦਾ ਮਰੀਜ਼ ਸੀ ਬਾਬਾ ਗੁਜ਼ਰ ਸ਼ਾਹ ਵਲੀ ਅੱਛਾ ਉਹ ਕਾਸੀ ਉਹਨੂੰ ਹੁਕਮ ਆ ਗਿਆ ਵੀ ਕਾਸੀਵਾਲ ਜਾਓ ਉਹ ਕਾਸੀਵਾਲ ਗਿਆ ਕਸ਼ਤੀਵਾਲ ਕਾਸੀਵਾਲ ਪਿੰਡ ਸੀ ਕਾਸੀਵਾਲ ਪਿੰਡ ਸੀ ਕਸ਼ਤੀਵਾਲ ਹੀ ਹੋਣਾ ਨਾ ਉਹਦਾ ਨਾਮ ਸਿੱਧਾ ਤਿੰਨ ਕੋ ਪੈਦਾ ਹੁਣ ਕੋ ਆਇਆ ਤਿੰਨ ਹੁਣ ਤੇ ਮੀਲ ਬਣ ਗਏ ਕੋ ਹੁੰਦਾ ਉਹ ਹੁੰਦਾ ਸੀ ਤਿੰਨ ਅੱਛਾ ਕੋ ਮੇਲ ਜਿਹੜਾ ਸੀ ਕਿ ਵੱਡਾ ਸੀ ਸਵਾ ਮੀਲ ਦਾ ਕੋ ਹੁੰਦਾ ਹੈ ਅੱਛਾ ਅੱਛਾ ਸਵਾ ਮੀਲ ਵਧੀਆ ਕੋ ਹੁੰਦਾ ਹੈ ਹਾਂਜੀ, ਹਾਂਜੀ। ਉਹਨੂੰ ਕੋਈ ਸਾਦੇ ਹੈ ਹੁਣ ਮੀਲ ਬਾਦੇ ਹੋਣੀ ਆ ਹੁਣ ਤੇ ਕਿਲੋਮੀਟਰ ਜੇ ਉਹ ਮੇਲ ਨਾਲ ਵੀ ਛੋਟਾ ਅਸੀਂ ਕਿਲੋਮੀਟਰ ਹੋ ਗਏ ਨੇ ਹੁਣ ਦਾ ਕੀ ਪਤਾ ਉਦੋਂ ਹੁੰਦਾ ਜਿਹੜਾ ਹੁੰਦਾ ਸੀ ਹਾਂਜੀ। ਆਇਨਾ ਵੀ ਆਇਨਾ ਕਿ ਪਾਸੇ ਮੀਲ 4 ਮੀਲ ਮਤਲਬ ਪਿੰਡ 'ਚ ਸਕੂਲ ਹੈ ਸੀ ਹੈ ਸਕੂਲ ਹੈ ਸੀ ਪਿੰਡ 'ਚ ਸਕੂਲ ਨਹੀਂ ਪਰ ਕੋਈ ਨਹੀਂ ਤੇ ਉਹ ਡੰਗਰਾਂ ਹਸਪਤਾਲ ਬੰਦਿਆਂ ਦਾ ਕੋਈ ਐਵੇਂ ਸਹੂਲਤ ਕੋਈ ਨਹੀਂ ਸੀ ਪਿੰਡ 'ਚ ਨਹੀਂ ਕੋਈ ਰਾਤ ਤੇ ਨਹੀਂ ਤੁਸੀਂ ਸਕੂਲੇ ਜਾਂਦੇ ਰਹੇ ਹੋ ਕਿ ਨਹੀਂ ਪੜ੍ਹੇ ਹੋ ਕੋਈ ਉੱਥੇ ਹੈ ਪੜ੍ਹੇ ਕਿ ਨਹੀਂ ਉੱਥੇ ਸਕੂਲੇ ਨਹੀਂ ਉਹ ਮੈਂ ਬਣੀ ਸਾਨੂੰ ਉਹਦਾ ਮਾਲ ਜੋ ਪੜਾਉਂਦੇ ਕੌਣ ਸਾਨੂੰ ਉਹ ਮਾਲ ਜਾ ਲਿਓ ਖੁਦ ਜਾ ਲਿਓ ਮੱਝਾਂ ਜਾ ਲਿਓ ਹਾਂ 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 ਉਹ ਇਹੋ ਜਿਹੇ ਕੰਮ ਸੀ ਹਾਂ ਸਹੀ ਤੁਸੀਂ ਮੱਝਾਂ ਵੀ ਰੱਖੀਆਂ ਸੀ ਆਪਣੀਆਂ ਹਾਂ ਪੰਜਾਬ ਵਿੱਚ ਮੱਝਾਂ ਦੇ ਨਾਲ ਹੀ ਖੋਤੇ ਲੈ ਕੇ ਜਾਂਦੇ ਖੋਤੇ ਲੈਦਾ ਖੜਦੇ ਹੋ ਹਾਂ ਉਹ ਲੈਦਾ ਕੋਈ ਛੱਡ ਲੈਣੇ ਉਹ ਵੱਖਰੇ ਚੁੱਕਦੇ ਫਿਰ ਤੇ ਸਿੱਖਾਂ ਦੇ ਬਾਲ ਬੋਲ ਵੀ ਤੇ ਜਾਂਦੇ ਹੋਣਗੇ ਬਾਅਦ ਚਰਾਉਣ ਵਾਸਤੇ ਮੱਝਾਂ ਹਾਂ ਉਹ ਤੁਹਾਡਾ ਨਾਲ ਛੇੜ ਛੂੜ ਕੋਈ ਸਿੱਖਾਂ ਦਾ ਹੈ ਕੋਈ ਵੱਖ ਤੁਹਾਡਾ ਜਿਹਨੂੰ ਨਾਂ ਤੁਹਾਨੂੰ ਆਉਂਦਾ ਹੋਵੇ ਇਕੱਠੇ ਹੀ ਹਨ ਸਾਰੇ ਕਿਸੇ ਦਾ ਨਾਂ ਯਾਦ ਸਿੱਖ ਦਾ ਹਾਂ ਉਹ ਸਿੱਖਾਂ ਹੁਣ ਮੁੰਡਿਆਂ ਦਾ ਮੈਨੂੰ ਨਾਂ ਯਾਦ ਨਹੀਂ ਤੇ ਉਹ ਸਿੱਖ ਜਨ ਪ੍ਰੇਮ ਸਿੰਘ ਲਾਭ ਸਿੰਘ ਹੈ ਕਾਨ ਸਿੰਘ ਅੱਛਾ ਤੇ ਇਸ ਤਰ੍ਹਾਂ ਕਰਕੇ ਕਿਸੇ ਨਾਂ ਖੱਤਰੀ ਦਾ ਨਾਂ ਯਾਦ ਹੈ ਖਸੀਆਂ ਦਾ ਕਿਸੇ ਦੁਕਾਨ ਸੀ ਖੱਤਰੀਆਂ ਦਾ ਨਾਂ ਯਾਦ ਕਿਸੇ ਦਾ ਹਾਂ ਕਿਹਦਾ ਯਾਦ ਭਗਵਾਨ ਦਾ ਭਗਵਾਨ ਦਾਸ ਸੀ ਉਹਦਾ ਨਾਮ। ਭਗਵਾਨ ਖੱਤਰੀ ਸੀ ਹਾਂ ਬਾਹਮਣ ਸੀ ਬਾਹਮਣ ਸੀ ਹਾਂ। ਤੇ ਕੀ ਕਰਦਾ ਸੀ ਉਹ ਵਾਲਾ ਦੁਕਾਨ ਸੀ ਉਹਦੀ ਕੋਈ ਹਾਂ ਦੁਕਾਨ ਵੀ ਪਾਈ ਸੀ ਉਹ ਕਿਵੇਂ ਕੰਮ ਕਰਦਾ ਹੈ ਅੱਛਾ, ਹਕੀਮਤ ਦਾ ਕੰਮ ਕਰਦਾ। ਹਾਂ ਇਹਦਾ ਕੰਮ ਕਰਦਾ ਹੈ ਅੱਛਾ 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 ਹੋਰ ਕੋਈ ਯਾਦ ਹੋਏ ਸਿੱਖ ਕਿਸੇ ਦਾ ਨਾਮ ਸ਼ਾਇਦ ਜਿੰਦਾ ਹੁਣ ਉਧਰ ਜਿਵੇਂ ਤੁਸੀਂ ਹੈ ਜੇ ਹੋ ਸਕਦਾ ਹੁਣ ਕੋਈ ਰਾਬਤਾ ਹੋ ਜੇ ਨਹੀਂ ਜਿੰਦਾ ਉਹ ਤੇ ਉਦੋਂ ਬੋਲੇ ਹਨ ਤੇ ਤੁਹਾਡੇ ਬਾਬੇ ਜਦੋਂ ਤੁਸੀਂ ਬਾਹਰ ਮੱਝਾਂ ਲੈ ਕੇ ਜਾਂਦੇ ਸੋ ਤੁਸੀਂ ਚਾਰਦੇ ਹੋ ਸਿੱਖ ਵੀ ਤੇ ਜਾਂਦੇ ਹੋਣਗੇ ਉਹਨਾਂ ਦੇ ਮੁੰਡੇ ਵੀ ਤੁਹਾਡੇ ਹਾਣੀ ਹੋਣਗੇ 10-12 ਸਾਲ ਦੇ ਬਾਹਰੋਂ ਵੀ ਤੇ ਜਾਂਦੇ ਤੁਸੀਂ ਜਾਂਦੇ ਪੜਾਉਂਦਾ ਹੀ ਨਹੀਂ ਹੈ ਲੋਕੀ ਤੇ ਵੀ ਤੁਹਾਡੇ ਨਾਲ ਕੋਈ ਚਾਰ ਨਹੀਂ ਜਾਂਦਾ ਛੇੜੂ ਦੀ ਜਾਂਦੇ ਹਾਂ ਮੈਨੂੰ ਉਹਨਾਂ ਦੇ ਨਾਂ ਯਾਦ ਨਹੀਂ ਮੈਨੂੰ ਉਂਝ ਜਾਂਦੇ ਹੁੰਦੇ ਸਨ ਸਿੱਖਾਂ ਹਾਂ ਜਾਂਦੇ ਸੀ ਨਾਲ ਜਾਂਦੇ ਹਾਂ ਜਾ ਰਿਹਾ ਤੇ ਉਹ ਜਾ ਹੈ ਨਾ ਮੁੰਡਾ ਚੂੜਿਆਂ ਦਾ ਅੱਛਾ
ਰਸਤੂ ਉਹਦਾ ਨਾਂ ਹੈ। ਤੂੰ ਸੀ ਅੱਛਾ ਹਾਂ ਮੈਨੂੰ ਉਹਦਾ ਪਤਾ ਬਹੁਤਾ ਯਾਦ ਹੁੰਦਾ ਵੀ ਉਹ ਇਕੱਠੇ ਕਰਦੇ ਖੇਡਦੇ ਤੇ ਬਾਲ ਜਾਨ ਇਕੱਠੇ ਜਾਣਾ ਹੈਂ। ਅੱਛਾ, ਅੱਛਾ। ਉਹਨਾਂ ਨੂੰ ਹੀ ਉਹ ਖੜੋ ਮੁੰਡਾ ਉਹ ਦੇਖੋ ਪਿਓ ਦਾ ਤੇ ਭਰਾਵਾਂ ਦਾ ਨਾਂ ਹੋਰ ਕਿਸੇ ਦਾ ਯਾਦ ਹੋਵੇ ਨਹੀਂ। ਰੱਤੂ ਦੇ ਦਾ ਉਹਦਾ ਮੇਰਾ ਖਿਆਲ ਕੋਈ ਲੱਗਦਾ ਲੈਂਦਾ ਸੀ ਜਾਂ ਵਿਸ਼ਾਲਾ ਅੱਛਾ ਉਹਦੀ ਧੀ ਵਿਆਹੀ ਸੀ ਜਾਉਂਗੇ ਅੱਛਾ ਅੱਛਾ ਹਾਂ ਤੱਲੋ ਨਾ ਉਹ ਵੀ ਜੁੜੇ ਸੀ ਨਾ ਹਾਂ ਜੂੜੇ ਉਹ ਤਾਂ ਲੱਗਦੇ ਹੀ ਹੋਏਗਾ ਫਿਰ ਕੋਈ ਨੂੰ। ਉਹ ਧੀ ਵਿਆਹੀ ਸੀ ਉਹਦੀ ਤੱਲੋ ਨਾ ਸੀ ਉਹਦੇ ਅੱਛਾ ਇੱਥੇ ਵਿਆਹੀ ਸੀ ਬੁੱਢੇ ਦਾ ਨਾਂ ਸੀ ਉਸ ਦਾ ਢਿੱਲੋਂ ਤੱਲੋ ਢੱਲੋ ਅੱਛਾ ਹਾਂ ਉਹਦੇ ਵਿਸ਼ਾਲੇ ਦੀ ਧੀ ਸੀ। ਜਦੋਂ ਤੁਸੀਂ ਨਿਕਲੇ ਉਦੋਂ ਪਿੰਡ ਤੋਂ ਹਮਲਾ ਹੋਇਆ ਹੋਵੇ ਜਾਂ ਪਿੰਡ ਕਿਸੇ ਦੇ ਸਾੜਿਆ ਹੋਵੇ ਜਾਂ ਪਿੰਡ ਦੇ ਵਿੱਚ ਕਿਸੇ ਦੇ ਘਰ ਨੂੰ ਅੱਗ ਲਾਈ ਹੋਵੇ ਨਹੀਂ ਉਹਨਾਂ ਲਾਗੇ ਸਾਡੇ ਪਿੰਡ ਨਹੀਂ ਗਏ ਸਾੜਿਆ ਤੇ ਨਾ ਸਾਨੂੰ ਸਾੜਿਆ ਗਏ ਅੱਛਾ। ਲਾਗੇ ਪਹਿਲੋਂ ਉਹਨਾਂ ਦਾ 15-20 ਦਿਨ ਪਹਿਲੋਂ ਲਾਗੇ ਆ ਰਿਆਈ ਪਿੰਡ ਸੀ ਉੱਥੇ ਅੱਗ ਲਾ ਦੇ ਅੱਛਾ ਤੁਹਾਡੇ ਲਾਗੇ ਸੀ ਆਹ ਲਾਗੇ ਇਹਨਾਂ ਜਿੰਨਾ ਕਾ ਜਿਹੜਾ ਨਹੀਂ ਆਪਾਂ ਕਾੜਿਆ ਹਾਂਜੀ ਇਹ ਨਾਲ ਹੀ ਸੂਏ ਦੇ ਪਰਲੇ ਪਾਸੇ ਆਹੋ। ਹਾਂਜੀ ਹਾਂਜੀ ਹਾਂ ਇਹਨਾਂ ਉਹਨਾਂ ਨੇ ਉਦੋਂ ਅੱਗ ਲਾਈ ਉੱਥੇ ਅੱਗ ਲਾਈਆਂ ਸੀ ਉਹ ਬੰਦਾ ਵੀ ਇਸੇ ਅੱਗ ਜਿਹਨੂੰ ਅੱਗ ਲਾਈ ਸੀ ਮੁਸਲਮਾਨਾਂ ਦੇ ਹਾਂ ਘਰ ਹਾਂ, ਮੁਸਲਮਾਨਾਂ ਦੇ ਘਰ ਮੁਸਲਮਾਨ ਨੂੰ ਅੱਗ ਲਾਉਂਦੇ ਸੀ ਹਾਂ 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 ਮੁਸਲਮਾਨ ਨੂੰ ਅੱਗ ਲਾਉਂਦੇ ਸੀ ਸਿੱਖ ਅੱਛਾ ਅੱਛਾ ਤੇ ਜਿਸਾ ਪੈਂਦਾ ਸੀ ਇੱਧਰ ਪੈ ਗਿਆ ਇੱਧਰ ਪੈ ਗਿਆ ਇੱਧਰ ਸਾਡੇ ਪਿੰਡ ਨਹੀਂ ਆਉਂਦੇ ਖੋਂਦੇ ਹਾਂ ਤੇ ਨਾਲੇ ਵੱਢ ਟੋਕ ਕਰਦੇ ਹਾਂ ਤੇ ਹਾਂ ਨਿਕਲ ਵੱਢ ਜਾਂਦੇ। ਮਾਰ ਦਿੰਦੇ ਸੀ। ਮਾਰ ਕੇ ਤੇ ਸਾਡੇ ਪਿੰਡ ਨੂੰ ਕਿਸੇ ਨੇ ਕੋਈ ਆਖਿਆ ਕਿਉਂ ਰਾਖੇ ਹੀ ਆਉਂਦੇ ਵੀ ਆਹ ਸਾਡੇ ਆਪਣੇ ਅੱਛਾ ਤੇ ਤੁਸੀਂ ਫਿਰ ਉਹ ਕਿਹੜੇ ਟਾਈਮ ਫਿਰ ਚੱਲੇ ਚੁੱਲੇ ਸੋ ਜਿਹੜੇ ਤੁਸੀਂ ਤਾਂ 2 ਮਹੀਨੇ ਕਹਿੰਦੇ ਪਏ ਕਿ ਅਸੀਂ ਬਾਅਦ ਚ ਤੋਂ ਤੁਰੇ ਆ ਹਾਂ ਤੇ ਤੁਹਾਡੇ ਹੋਰ ਵੀ ਤਾਂ ਹੈ ਸਨ ਘਰ ਜਿਹੜੇ ਉਹ ਜਲਾਇਆਂ ਜਲੂਆਂ ਦੇ ਤੇ ਉਹਨਾਂ ਦੇ ਬਰਵਾਲਿਆਂ ਦੇ ਉਹ ਪਹਿਲਾਂ ਨਿਕਲ ਗਏ ਤੁਹਾਡੇ ਤੋਂ ਉਹ ਵੀ ਜਿਹੜੇ ਨਾਲ ਹੀ ਜੁੜ ਗਏ ਨਾਲ ਹੀ ਨਾਲ ਹੀ। ਅੱਛਾ ਹਾਂ, ਉਹ ਗਏ। ਤੇ ਤੁਸੀਂ ਕਿਦੋਂ ਕੋ ਨਿਕਲੇ ਸੋ 2 ਮਹੀਨੇ ਰਹਿ ਕੇ ਉੱਥੇ ਹਾਂ 2 ਮਹੀਨੇ ਉਹ ਨਹੀਂ ਦਿੰਦੇ ਆਂਦੇ ਸਾਨੂੰ ਮਾਰ ਜਾਏਗਾ ਤੁਹਾਨੂੰ ਮਾਰੇਗਾ ਅੱਛਾ ਉਹ ਆਂਦੇ ਵੀ ਜੇ ਸਾਨੂੰ ਕੋਈ ਮਾਰ ਜਾਏਗਾ ਤੁਹਾਡੇ ਨਾਲ ਆਊ ਕੋਈ ਫਿਰ ਕਿਵੇਂ ਨਿਕਲੇ ਤੁਸੀਂ ਉੱਥੋਂ ਥੋੜੀ ਹੁਣ ਸ਼ੁਰੂ ਕਰੋ ਨਾ ਤੂੰ ਗੱਲ ਹੁਣ ਫਿਰ ਜਿੱਥੇ ਕਿ ਛੱਡੀ ਸੀ ਉੱਥੇ ਫਿਰ ਤੁਹਾਨੂੰ ਮਿਲਟਰੀ ਵਾਲੇ ਆਏ ਲੈਣ ਵਾਸਤੇ ਆਪ ਆਂਦੇ ਵੀ ਜਾ ਕੇ ਉਹਦੇ ਆਉਣੀ ਸਾਡੇ ਬਾਬਾ ਨੇ ਸਾਡੇ ਬਾਬੇ ਬੜੇ 4 ਭਰਾ ਸੀ ਸਾਡੇ ਬਾਬੇ ਉਹ ਛੋਟਾ ਸੀ ਨਾ ਉਹ ਗਿਆ ਚੋਰੀ ਆਪਣੇ ਆਪ ਹੀ ਕਮਾਦਾ ਜਦੋਂ ਨਿਕਲਣ ਲੱਗ ਕੇ ਨਾ ਕੋਈ ਲੱਗ ਲੁਕਦਾ ਲੱਗਦਾ ਹਾਂ ਤੇ ਉਹ ਗਿਆ ਤੇ ਉਹਨੇ ਜਾ ਕੇ ਮਿੰਟੇ ਤੋਂ ਆਖਿਆ ਅੱਛਾ ਅੱਛਾ ਹੈਂ ਉਹ ਫਿਰ ਉੱਥੋਂ 5 ਬੰਦੇ ਆਏ ਉਹਨਾਂ ਸਾਨੂੰ ਖੜਿਆ ਆ ਕੇ ਉਹ ਫਿਰ ਤੁਹਾਨੂੰ ਲੈ ਕੇ ਤੁਸੀਂ ਉਹ ਨਾਲ ਦੇ ਪਿੰਡ ਕਿਹੜਾ ਕਿੱਥੇ ਅਲੀ ਵਾਲਾ ਕਿੱਥੇ ਗਏ ਸੋ ਅਲੀ ਵਾਲਾ ਉੱਥੇ ਗਏ ਉੱਥੇ ਕਾਫਲਾ ਇਕੱਠਾ ਹੋਇਆ ਸੀ ਉੱਥੇ ਕਾਫਲਾ ਮੁਸਲਮਾਨ ਹੋਰ ਵੀ ਇਕੱਠੇ ਹੋਏ ਸਨ ਮੁਸਲਮਾਨ ਸਾਰੇ ਉੱਥੋਂ ਬਾਹਰੋਂ ਲਿਆ ਕੇ ਨਾ ਤੁਸੀਂ ਘਰ ਦੇ ਸਾਰੇ ਜਿਹਨੇ ਹੈ ਸੋ 30 35 ਜੀ ਸਾਰੇ ਇਕੱਠੇ ਗਏ ਇਕੱਠੇ ਗਏ ਤੇ ਉੱਥੇ ਜਿਹੜੇ ਲੱਗ ਹੋਰ ਵੀ ਪਿੰਡ ਸਨ ਨਾ ਉਹ ਵੀ ਹੋਰ ਆ ਗਏ ਪਿੰਡ ਉੱਥੇ। ਉਹਨਾਂ ਨੂੰ ਲਿਆ ਕੇ ਮੁਸਲਮਾਨ ਤੇ ਇਕੱਠੇ ਉੱਥੇ ਕਰਦੇ ਸੀ ਅੱਛਾ। ਉੱਥੇ ਕਾਫਲਾ ਜਮਾ ਹੁੰਦਾ ਸੀ ਅੱਛਾ ਉੱਥੇ ਤੁਸੀਂ ਜਦੋਂ ਜਮਾ ਸੋ ਹਾਂ। ਉੱਥੇ ਹਮਲਾ ਹੋਇਆ ਹਾਂ ਫਿਰ ਉੱਥੇ ਹਮਲਾ ਹੋਇਆ ਸੀ ਅੱਛਾ ਫਿਰ ਕੀ ਨੁਕਸਾਨ ਹੋਇਆ ਕਿਵੇਂ ਹਮਲਾ ਵਾਲਿਆਂ ਕੋ ਕੀ ਕੋਈ ਸੀ ਕਿਵੇਂ ਹੋਇਆ ਥੋੜਾ ਦੱਸੋ ਨਾ ਰਾਤ ਹਮਲਾ ਹੋਇਆ ਰਾਤ ਸੀ ਮਿਲਟਰੀ ਆ ਗਈ ਸਿੱਖਾਂ ਦੀ ਅੱਛਾ ਜੀ ਤੇ ਸਿੱਖ ਆ ਕੇ ਤੇ ਉਹਨਾਂ ਹਮਲਾ ਕੀਤਾ ਗੋਲੀ ਚਲਾਤੀ 2 ਬੰਦੇ ਸਾਰੇ ਮਾਰੇ ਗਏ 2 ਬੰਦੇ ਬਾਬਾ ਤੁਹਾਡੇ ਸਾਹਿਬ ਘਰ ਦੇ ਹਾਂ ਕਿਹੜਾ ਸੈਨ ਬਖਸ਼ ਤੁਹਾਡਾ ਕੀ ਲੱਗਦਾ ਸੀ ਮੈਂ ਪੁੱਛਦਾ ਪਿਆ ਮੇਰਾ ਬਾਬਾ ਹੈ ਦਾਦੇ ਨੂੰ ਬਾਬਾ ਕਹਿੰਦੇ ਕੱਬੇ ਨੂੰ ਹਾਂ ਸਾਡੇ ਪਿਓ ਤੋਂ ਵੱਡਾ ਉਹਨਾਂ ਪਿਓ ਅੱਛਾ ਅੱਛਾ ਸਾਡੇ ਪਿਓ ਦਾ ਪਿਓ ਉਹਨਾਂ ਅਸੀਂ ਦਾਦਾ ਤੁਹਾਡਾ? ਬਾਬਾ ਦਾ ਦਾਦਾ ਨਾ ਬਾਬਾ ਹਾਂ, ਮੈਨੂੰ ਨਹੀਂ ਬਾਬੇ ਤੋਂ ਸਮਝ ਲੱਗਦੀ ਯਾਨੀ ਦਾਦੇ ਨੂੰ ਤੁਸੀਂ ਕਹਿ ਰਹੇ ਹੋ ਹਾਂ। ਅੱਛਾ ਉਹ ਮਾਰੇਗਾ ਵੱਡਾ ਹੈ ਅੱਛਾ ਹੋਰ ਇੱਕ ਦਾ ਭਰਾ ਹੈ ਜਮਾਲ ਤਾਏ ਦਾ ਪੁੱਤ ਤੁਹਾਡੇ ਤਾਏ ਦਾ ਪੁੱਤਰ ਹਾਂ ਸੀ ਬੜਾ ਜਵਾਨ ਸੀ ਅੱਛਾ। ਉਹ ਵੀ ਮਾਰਿਆ ਗਿਆ ਅੱਛਾ ਉਹ ਵੀ ਉੱਥੇ ਹਾਂ 7ਵੀਂ ਲਾਸ਼ ਹੋਣੀ ਮੁਸਲਮਾਨਾਂ ਦੇ 7 7ਵੀਂ ਲਾਸ਼ ਮਾਰ ਕੇ ਸੁੱਟੀ ਉਹਦੇ ਲਾਗੇ ਨੇ ਪਾਣੀ 'ਚ ਹੈਂ ਮਾਰ ਕੇ ਤੇ ਲੱਗੇ ਕੋਈ ਸੁਆਹ ਸੀ ਨਹਿਰ ਸੀ ਜਾਂ ਕੋਈ ਆਹ ਨਾ ਸੀ ਲਾਗੋ ਥੋੜਾ ਪਾਣੀ ਹੈ ਤੇ ਉਹਦੇ ਸੁੱਟੀ ਜਾਂਦੇ ਸੀ ਉਹ ਫਿਰ ਕੱਢ ਮਾਰ ਕੇ ਤੇ ਇੱਕ ਲੱਤੋਂ ਫੜ ਕੇ ਉੱਤੇ ਸੁੱਟ ਹਾਂਜੀ ਸੁੱਟ ਕੇ ਹਾਂਜੀ ਉਹ ਜਿਹੜਾ ਇਹਨਾਂ ਸਾਡੇ ਭਰਾ ਦੀ ਵਾਰੀ ਉਹ ਕੱਢਿਆ ਬੜਾ ਜਵਾਨ ਸੀ ਜਿਹੜਾ ਕਰਨ ਫੌਜ ਦਾ ਮੁਸਲਮਾਨੀ ਮਿਲਟਰੀ ਆ ਗਈ ਨਾ ਫਿਰ ਉਹਨੇ ਕੱਢੇ ਨਾ ਵੀ ਸਾਡੇ ਬੰਦੇ ਮਾਰੇ ਗਏ ਨੇ ਅੱਛਾ ਹੈਂ ਬਾਅਦ ਜਾ ਗਏ ਉਹਨਾਂ ਨੇ ਆ ਕੇ ਤੇ ਉਹ ਜੇ ਲਾਸ਼ਾਂ ਕੱਢੀਆਂ ਤੇ ਜਿਹੜੇ ਸਾਡੇ ਭਰਾ ਦੀ ਆਈ ਨਾ ਲਾਸ਼ ਸਾਡੇ ਬਾਬੇ ਦੀ ਤੇ ਬਾਬਾ ਬੜਾ ਜਵਾਨ ਸੀ ਉਹ ਵੀ ਤੇ ਜਿਹੜਾ ਭਰਾ ਸਾਡਾ ਉਹ ਬੜਾ ਸੋਹਣਾ ਤੇ ਬੜਾ ਜਵਾਨ ਤੇ ਉਹ ਟੋਪੀ ਸਿਰ ਤੋਂ ਲਾ ਕੇ ਪਿੱਟਿਆ ਕਰਨਲ ਬੇਟਾ ਜਵਾਨ ਸੀ ਹੈ ਹਾਂ ਕਰਨਲ ਪਿੱਟਿਆ ਆਖਣਗਾ ਮੇਰੇ ਏਡੇ ਜਵਾਨ ਮੇਰੇ ਹੈ ਮੁਸਲਮਾਨ ਭਰਾ ਹਾਂਜੀ ਤੇ ਉਹ ਸ਼ਹੀਦ ਹੋ ਗਏ ਨੇ ਫਿਰ ਉਹਨੇ ਕੰਮ ਕੀਤਾ ਫਿਰ ਉਹਨੇ ਆਖਿਆ ਵੀ ਜਿਹੜਾ ਲਾਗੇ ਹਾਲ ਵਾਉਂਦਾ ਹੈ ਨਾ ਕੋਈ ਜਗ੍ਹਾ ਮਾਲ ਚਾਹਦਾ ਹੈ ਹਾਲ ਵਾਉਂਦਾ ਹੈ ਕੋਈ ਪਠੇ ਵਾਦਾ ਲਾਗੇ ਦੂਰਬੀਨ ਲਾ ਕੇ ਨਾ ਉਹਨੂੰ ਉੱਥੇ ਗੋਲੀ ਮਾਰ ਤੇ ਉਹ ਸਿੱਖ ਮਾਰੇ ਜਿਹਨੇ ਉਹਨੂੰ ਇੰਨਾ ਗੁੱਸਾ ਜਿਹੜਾ ਕਿ ਲੱਗ ਜਿੱਥੋਂ ਤੱਕ ਦਿਸਦੇ ਪਏ ਸਾਨੂੰ ਸਿੱਖ ਹਿੰਦੂ ਜਾਂ ਜਿਹੜੇ ਵੀ ਉਹਨੂੰ ਫੈਰ ਮਾਰ ਲਾ ਸਿੱਖੀ ਨਾਲ ਸਾਰੇ ਲੱਗੇ ਆਹੋ ਹੈ ਮੁਸਲਮਾਨ ਤੇ ਇਕੱਠੇ ਹੋਏ ਉਹ ਸਿੱਖੀ ਨਾਲ ਸਾਰੇ ਜੇ ਉਹਨਾਂ ਜਿਹੜਾ ਕੋਈ ਮਾਲ ਚਾਰਦਾ ਸੀ ਨਾ ਜਿਹੜਾ ਕੋਈ ਪੱਠੇ ਵੱਢਦਾ ਸੀ
ਹੈ ਹੂੰ ਜਿਹੜਾ ਕੋਈ ਉਹਨੂੰ ਦੇਖ ਪਿਆ ਹੈ ਹੂੰ ਤੁਰਿਆ ਫਿਰਦਾ ਹੁਣ ਉਸੇ ਗੋਲੀ ਮਾਰਤੇ ਲੱਗ ਲੱਭਣਾ ਮੈਂ ਤੇ ਸਾਡੇ ਮੇਰੇ ਇੱਦਾਂ ਨੁਕਸਾਨ ਮੇਰਾ ਸਾਡੀ ਮਿਲਟਰੀ ਉਹ ਧੋਖਾ ਹੋ ਗਿਆ ਸੀ ਜਿਹੜਾ ਵੱਡਾ ਅਫਸਰ ਸੀ ਉਹਨੇ ਧੋਖਾ ਕਰਕੇ ਤੇ ਮਿਲਟਰੀ ਸਿੱਖਾਂ ਦੀ ਕਰਾਤੀ ਤੇ ਮੁਸਲਮਾਨ ਲੈ ਗਏ ਹੋ ਸਕਦੇ ਅੱਛਾ ਅੱਛਾ ਹਾਂ ਇਹ ਗੱਲ ਬਣੀ ਹੈ ਧੋਖਾ ਨਾਲ ਮਰਵਾਇਆ ਵੀ ਆਪਣੀ ਮਿਲਟਰੀ ਘਲਾਤੀ ਹਾਂ ਤੇ ਮੁਸਲਮਾਨ ਵਾਲੀ ਮਿਲਟਰੀ ਜਿਹੜੀ ਉਹ ਕਿਤੇ ਹੋਰ ਘਲਾ ਸਕੇ ਤੇ ਮਿਲਟਰੀ ਕੋਲ ਹਮਲਾ ਹਾਂ ਕਰਵਾਇਆ ਹਾਂ ਉਹਨਾਂ ਕਰੇ ਉਹਨਾਂ ਸਿੱਖ ਪੈ ਗਏ ਅੱਛਾ ਬਾਬੇ ਤੁਸੀਂ ਵੀ ਵਿੱਚ ਹੀ ਸੋ ਜਦੋਂ ਹੋਇਆ ਉਹ ਹਮਲਾ ਹਾਂ ਤੁਹਾਡੇ ਅੱਖਾਂ ਸਾਹਮਣੇ ਹੋਇਆ ਸਾਰਾ ਕੁਝ ਹਾਂ ਰਾਤ ਹੋਇਆ ਹੈ ਹੂੰ ਰਾਤ ਜਿਹੜੇ ਦਾ ਬਾਤ ਹੈ ਅਸੀਂ ਤੇ ਲੋਕੇ ਹਾਂ ਜਿੱਥੇ ਉਹ ਚੱਲਦੀ ਚੱਕੀ ਚੱਲਦੀ ਨਾ ਖਰਾ ਅਜੇ ਚੱਕੀਆਂ ਆਟੇ ਵਾਲੀਆਂ ਹਾਂ ਜਿੱਥੇ ਅੱਗੇ ਦੱਸਦੇ ਵੀ 12 ਚੱਕੀਆਂ ਚੱਲਦੀਆਂ ਹਾਂ ਉਹ ਚੱਕੀ ਦੇ ਅਸੀਂ ਉਹ ਅੰਦਰ ਉਹ ਵੜ ਗਏ ਤੇ ਉਹ ਨਾ ਕਿਲੀ ਮਰੋੜੀ ਹੈ ਸਾਡੇ ਬੰਦੇ ਨੇ ਹਾਂ ਉਹ ਚੱਕੀ ਚੱਲ ਪਈ ਅੱਛਾ ਅੱਛਾ ਉਹ ਚੱਕੀ ਦੇ ਨਾਲ ਹੋ ਕੇ ਨਾ ਕਾ ਲੋਕ ਬਹਿ ਰਹੇ ਤੇ ਪਿੰਡ ਦੇ ਵਿੱਚ ਪਰਜੇ ਫਿਰਨ ਸਾਰੇ ਸਿੱਖ ਮਾਰਦੇ ਫਿਰਨ ਜਿਹੜਾ ਆ ਗਿਆ ਜਿਹੜਾ ਆ ਗਿਆ ਜਿਹੜਾ ਆ ਗਿਆ ਹੈ ਉਹ ਵਿੱਚ ਕੋਈ ਲੋਕ ਲਾ ਗਏ ਬਾਈ ਕੇ ਉਹ ਲੋਕ ਹੰਸਾਂ ਤੇ ਬਾਹਰ ਜਿਹੜੇ ਜੇ 8 ਵਜੇ ਦਿਨ ਦੇ ਸਾਨੂੰ ਕੱਢਿਆ ਅੰਦਰੋਂ ਤੁਸੀਂ ਰਾਤ ਦੇ ਲੁਕੇ ਉੱਥੇ ਲੁਕੇ ਰਹੇ ਸਵੇਰ 8 ਵਜੇ ਤੋਂ ਨਿਕਲੇ ਆ ਡਰਦੇ ਉੱਥੇ ਮਤਲਬ ਅੰਦਰ ਡਰਦੇ ਜੀ ਦੁਨੀਆ ਪਾਸ ਹੈ ਖੁਸ਼ੀ ਆ ਗਏ ਤੇ ਹਮਲੇ ਵਾਲੇ ਜੋ ਉਹਨਾਂ ਕੋਲ ਅਸਲਾ ਬੰਦੂਕਾਂ ਦੇ ਉਹ ਹਾਂ ਕਿਰਪਾਨਾਂ ਵਗੈਰਾ ਹਾਂ ਕਿਰਪਾਨਾਂ ਹੀ ਪਹਾੜੀਆਂ ਵਦੇ ਕੀ ਕੁਝ ਹੋਣਾ ਡਰਦੇ ਹਾਂ ਉਹ ਬਰਸ਼ੀਆਂ ਹੀ ਅੱਛਾ ਜਿਹੜੇ ਉੱਥੇ ਤੁਸੀਂ ਦੱਸਿਆ 7ਵੀਂ ਸ਼ਹੀਦ ਹੋਏ ਜਿਹੜੇ ਮੁਸਲਮਾਨ ਉਸ ਟਾਈਮ ਉਹਦੇ ਵਿੱਚ ਬੀਬੀਆਂ ਬੱਚੇ ਵੀ ਆ ਸਨ ਕਿ ਵੱਡੇ ਬੰਦੇ ਬੰਦੇ ਹਾਂ ਬੀਬੀਆਂ ਬੱਚੇ ਵੀ 7ਵੀਂ ਲਾਜ ਇਕੱਠੀ ਕਰਕੇ ਉਹਨਾਂ ਨੇ ਤੇ ਫਿਰ ਇੱਕ ਐਸਾ ਇਹਨਾਂ ਦਾ ਖਾਤਾ ਬਣਾ ਕੇ ਦੇ ਦਖਣਾ ਤੇ ਅੱਛਾ ਟੋਇਆ ਕੱਢ ਕੇ ਕਿਸਾਨ ਸਾਰੇ ਹਾਂ ਕਰਨ ਲੈ ਨਾ ਕਰਨਾ ਸਾਵੇਂ ਅੱਛਾ ਜੀ ਉੱਥੋਂ ਫਿਰ ਤੁਸੀਂ ਕਿੱਦਾਂ ਤੁਰੇ ਕੋ ਉਸ ਤੋਂ ਕਾਫਲਾ ਤੁਰਿਆ ਉੱਥੋਂ ਅੱਛਾ ਜੀ 3 ਲੱਖ ਦਾ ਕਾਫਲਾ 3 ਲੱਖ ਬੰਦਾ 3 ਲੱਖ ਦਾ ਉਦੋਂ ਉਹਦਾ ਹੀ ਹੋਣਾ 3 ਲੱਖ ਦਾ ਕਾਫਲਾ ਉਦੋਂ ਉੱਥੋਂ ਤੋੜਿਆ ਵੀ ਚਲੋ ਲੈ ਕੇ ਜਾ ਐਡਾ ਵੱਡਾ ਕਾਫਲਾ ਸੀ ਸਮਝ ਨਾਲ ਤੋੜੇ ਉਹਨਾਂ ਨੇ ਨਾਲ ਰਖਵਾਏ 4 ਬੰਦੇ ਪੈਦਲ ਸਾਰੇ ਚੱਲਦੇ ਪਏ ਪੈਦਲ ਹੀ ਬਾਹਰੋਂ ਨਾਲ 4 ਬੰਦੇ ਸੀ ਉਹਨਾਂ ਕੋਲ ਜੀਬ ਸੀ ਇੱਕ ਅੱਛਾ ਉਹ ਇਧਰ ਜੀਬ ਸੀ ਵੀ ਜੋ ਖਾ ਲਗਾਇਆ ਨਾ ਤੇ ਉਹ ਖਾ ਟੱਪ ਜਾਂਦੀ ਸੀ ਅੱਛਾ ਅੱਛਾ ਮੁਸਲਮਾਨਾਂ ਦੀ ਜੀਬ ਹਾਂਜੀ ਹਾਂਜੀ ਮਿਲਟਰੀ ਕੋਲ ਸੀ ਹਾਂ ਮਿਲਟਰੀ ਉਹਨਾਂ ਕੋਲ ਅੱਛਾ ਤੇ ਉਹਨਾਂ ਨੇ ਉੱਥੇ ਉਹਨੇ ਦੂਰਬੀਨਾਂ ਲਾਈਆਂ ਕੰਨਾਂ ਨੂੰ ਹੈ ਤੇ ਕਦੀ ਕਾਫਲੇ ਦੇ ਅੱਗੇ ਜਾਣ ਕਦੀ ਉਹ ਐ ਤੋਂ ਦੇ ਫੇਰ ਪਿੱਛੇ ਹੋਣ ਫੇਰ ਆਣ ਚਾਰਜ ਫਿਰ ਹਿਫਾਜ਼ਤ ਕਰਨ ਵੰਦੇ ਰਹਿਣ ਕੋ ਹਮਲੇ ਵਾਲਾ ਨਾ ਪੈ ਜੇ ਉਹ ਉਹਨੇ ਜੀਬ ਗਾਹ ਨਿਕਲ ਗਈ ਤੇ ਇੱਕ ਐ ਪਾਸੋਂ ਵੇਖਿਆ ਤੇ ਇਧਰੋਂ ਤਲਵਾਰਾਂ ਬਸ਼ੀਆਂ ਲਿਖ ਲਈਆਂ ਹੁਣ ਤੇ ਭੱਜਦੇ ਹੁਣ ਹਮਲਾ ਕਰਨ ਵਾਲੇ ਸਿੱਖਾਂ ਦੀਆਂ ਅੱਛਾ ਸਿੱਖਾਂ ਦੀਆਂ ਭੱਜੇ ਆਉਣੇ ਬੜੇ ਖੋਰੇ ਕਿੰਨਾ ਕੋਈ 100-200 ਬੰਦਾ ਜਿਹਨੇ ਤਲਵਾਰਾਂ ਹੱਥ 'ਚ ਫੜੀਆਂ ਤੇ ਬਰਸ਼ੀਆਂ ਆਪਣੇ ਲਿਖੀਆਂ ਆਪਣੇ ਚਲੇ ਆਉਣ ਵੀ ਸਿੱਖਾਂ ਨੇ ਕਾਫਲਾ ਜਾਂਦਾ ਲੁੱਟ ਗਏ ਤੁਹਾਡੇ ਕਾਫਲੇ ਤੇ ਹਮਲਾ ਕਰਨਾ ਹਾਂ ਕਾਫਲਾ ਜਾਂਦਾ ਤੇ ਲੁੱਟ ਗਏ ਸਮਝ ਹਾਂਜੀ ਹੈ ਅੱਛਾ ਤੇ ਉਦੋਂ ਵੇਖਿਆ ਤੇ ਉਹਦੇ ਜੀਬ ਸਿਰ ਤੇ ਫਿਰ ਆ ਕੇ ਉਤੋਂ ਨਹੀਂ ਹੋ ਗਏ ਹੈ ਉਹਨਾਂ ਨੇ ਫੈਲ ਮਾਰਿਆ ਕੋਈ ਮਰ ਗਏ ਉੱਥੇ ਫੈਲ ਨਾਲ ਤੇ ਕੋਈ ਜਿਹੜੇ ਪਰਾਂ ਉਹਨਾਂ ਦਾ ਪਾਈ ਗਏ ਜਾਂ ਨਿਕਲ ਨਾ ਗਏ ਨੱਠ ਗਏ ਤੇ ਕੋਈ ਡਿੱਗ ਪਏ ਤੇ ਕੋਈ ਹੈ ਹਾਂਜੀ ਉਹ ਆਂਦੇ ਵੀ ਇੱਦਾਂ ਹੋਣ ਦੇ ਨਾ ਉਹ ਆਖਣਗੇ ਅਸੀਂ ਹੋਣ ਦੇ ਨਾ ਬਲਾ ਸਾਡੇ ਭਰਾ ਮੁਸਲਮਾਨ ਹਾਂ ਤੇ ਬਾਬੇ ਰਾਜ ਖਾਣ ਪੀਣ ਦਾ ਕੀ ਸੀ ਇੰਤਜ਼ਾਮ ਤੁਹਾਡੇ ਕੋਲ ਖਾਣ ਪੀਣ ਦਾ ਉਦੋਂ ਜਦੋਂ ਘਰੋਂ ਨਿਕਲੇ ਨਾ ਉਦੋਂ ਹਰ ਸ਼ੈ ਛੱਡ ਆਇਆ ਸਭ ਕੁਝ ਛੱਡ ਆਇਆ ਇੱਕ 27 ਦਾ ਵਛਾ ਵੇਚਿਆ ਸੀ 140 ਦਾ ਵਛਾ ਵੇਚਿਆ ਸੀ ਤੇ ਬੜਾ ਦੇ ਬੱਲੇ ਬੱਲੇ ਬੜਾ ਬੋਲ ਉਹ ਜਿੰਦਾ ਜਾਲੇ ਪੈਣ ਤੋਂ ਪਹਿਲੋਂ ਮਹੀਨਾ ਦਾ ਅੱਛਾ ਅੱਛਾ ਉਹ ਪੈਸੇ ਸਾਡੇ ਬੁੱਢੇ ਕੋਲ ਸਾਡੇ ਕੋਲ ਉਹ ਪੈਸੇ ਵੱਜੇ ਹੀ ਪੱਲੇ ਉਹ ਪੈਸੇ ਹੋਰ ਸਭ ਕੋਈ ਉੱਥੇ ਛੱਡ ਕੇ ਛੇਤੀ ਤੁਰ ਪਏ ਹਰ ਸ਼ਾਹੀ ਸਾਰੀਆਂ ਮੱਝਾਂ ਮੁੱਝਾਂ ਸਾਰਾ ਕੁਝ ਛੱਡ ਦਿੱਤਾ ਸਭ ਕੋਈ ਹੋਰ ਇਕੱਲੇ ਜਾਣਾ ਲੈ ਕੇ ਤੁਰੇ ਸੀ ਮੇਰੇ ਤੇ ਕੋਈ ਸ਼ਾਹ ਚੁੱਕੀ ਗਈ ਕਿਵੇਂ ਹੌਸਲਾ ਪਿਆ ਹੁਣ ਇੱਥੋਂ ਤੁਹਾਨੂੰ ਕੋ ਕਹੇ ਜਾਓ ਆਪਣਾ ਘਰ ਸਾਰਾ ਕੁਝ ਛੱਡ ਕੇ ਇੰਜੀ ਤੁਰਨਾ ਪਵੇ ਅੱਲਾ ਨਾ ਕਰੇ ਤੁਹਾਨੂੰ ਮੈਨੂੰ ਹੌਸਲਾ ਪੈ ਗਿਆ ਨਾ ਮਾਰੀ ਦੇ ਤੁਰਨਾ ਕੇ ਹੁਣ ਕਾਰਿਆ ਤੇ ਹੁਣ ਮਰ ਕੇ ਪਿੰਡ ਵਿੱਚ ਜਦੋਂ ਵੱਢ ਟੋਕ ਹੋਣ ਡਈ ਸੀ ਇੱਧਰ ਉੱਚੀ ਹੋ ਰਾਖ ਤੇ ਫਿਰ ਨਿਕਲਣਾ ਤਾਂ ਪੈਣਾ ਮਰ ਕੇ ਛੱਡਦਾ ਕੋਈ ਆਪਣਾ ਘਰ ਛੱਡਦਾ ਉਦੋਂ ਬੜਿਆਂ ਵੱਡਿਆਂ ਨੇ ਉਹ ਗੱਲ ਸੀ ਜਿਹੜਿਆਂ ਦੇ ਸਾਡੀਆਂ ਪਤਾਲ ਜੜ੍ਹਾਂ ਨੇ ਉਹਨਾਂ ਨੂੰ ਚੁੱਕ ਕੇ ਲੱਗੇ ਜਾਓ ਸਾਰਾ ਕੁਝ ਛੱਡ ਕੇ ਘਰ ਜਾਣਾ ਸਾਰਾ ਕੁਝ ਛੱਡ ਪਰੇ ਪਰਾਇਆ ਅੱਛਾ ਤੇ ਫਿਰ ਉੱਥੋਂ ਤੁਸੀਂ ਕਿੰਨੇ ਕੁ ਦਿਨ ਆਏ ਫਿਰ ਬਾਰਡਰ ਅੱਗੇ ਕਿੱਧਰ ਨੂੰ ਗਏ ਬਾਬੇ ਜੋ ਉੱਥੇ ਚੱਲਦੇ ਰਹੇ ਰਾਹ ਦੇ ਵਿੱਚ ਕਿਤੇ ਕੈਂਪ ਫਿਰ ਲੱਗਾ ਦੁਬਾਰਾ ਹਾਂ ਕਿੱਥੇ ਕਰ ਰਾਤ ਜਿਸ ਰਾਤ ਪੈਣੀ
ਉੱਥੇ ਆਖਣਾ ਵੀ ਉਹਨਾਂ ਮਿਲਟਰੀ ਬੰਦਿਆਂ ਨੇ ਵੀ ਇੱਥੇ ਡੇਰਾ ਆਰਾਮ ਕਰ ਲਓ ਅੱਛਾ ਅੱਛਾ ਹੈਂ ਉਹ ਤੰਬੂ ਲਾ ਦੇ ਉਹ ਨਾ ਹਜ਼ਾਰ ਨੇ ਉਹਨੂੰ ਤੋਂ ਰੋਟੀਆਂ ਸੁੱਟਣੀਆਂ ਜਹਾਜ਼ ਆਉਂਦਾ ਸੀ ਹੈਲੀਕਾਪਟਰ ਵਗੈਰਾ ਕੋਈ ਹਾਂ ਉਹ ਰੋਟੀਆਂ ਪੱਕੀਆਂ ਸੁੱਟਦਾ ਹਾਂ ਉਹਨਾਂ ਰੋਟੀਆਂ ਸੁੱਟਣੀਆਂ ਤੇ ਉਹ ਉੱਥੇ ਚੁੱਪ ਚੁੱਪ ਲੈਂਦੇ ਜਿਹਦੇ ਹੱਥ ਆ ਗਈਆਂ ਕੋਈ ਭੁੱਖੇ ਰਹਿ ਗਏ ਕੋਈ ਹਾਂ ਜਿਹਦੇ ਹੱਥ ਆ ਗਈਆਂ ਖਾ ਲੀਆਂ ਹੂੰ ਹੂੰ ਜਿਹੜੇ ਉਹ ਰਹਿ ਗਿਆ ਉਦੋਂ ਰੋਟੀ ਨੂੰ ਜੀ ਨਹੀਂ ਕਰਦਾ ਹੂੰ 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 ਉਹਨੂੰ ਜੀ ਨਹੀਂ ਕਰਦਾ ਹੈਂ ਲਾਗੇ ਬਾਹਰ ਲਾਸ਼ਾਂ ਪਈਆਂ ਹੈਂ ਉਤੋਂ ਨਾ ਜਾਣਾ ਲਾਸ਼ਾਂ ਪਈਆਂ ਹੋਣੀਆਂ ਮੁਸਲਮਾਨਾਂ ਦੀਆਂ ਮਾਰ ਕੇ ਤੇ ਉਤੋਂ ਨਾ ਜਾਣਾ ਹੈਂ ਹੂੰ ਤੇ ਉਹ ਫਿਰ ਮੁੜ ਕੇ ਦਿਨ ਚੜ੍ਹਨਾ ਤੇ ਉਹ ਮਿਲਟਰੀ ਵਾਲੇ ਨੇ ਆਖਣਾ ਬਈ ਚਲੋ ਬਈ ਚਲੋ ਇਹ ਜਿਹੜੇ ਜਦੋਂ ਤੁਸੀਂ ਕਾਫਲਾ ਜਾਣੇ ਰਾਤ ਵਿੱਚ ਲਾਸ਼ਾਂ ਲੂਸ਼ਾਂ ਬੜੀਆਂ ਮਰੇ ਪਹਿਲਾਂ ਪਏ ਹੋਣੇ ਕਿ ਤੁਹਾਡੇ ਮਰੇ ਪਏ ਪਹਿਲੋਂ ਦੇ ਇੰਝ ਨੰਗੀ ਜਾ ਰਹੇ ਉਤੋਂ ਦੀ ਚੱਲ ਹਾਂ ਆਹੋ ਜੀ ਆ ਕੋ ਖਾ ਲਈ ਕੋਈ ਨਹੀਂ ਤੇ ਫਿਰ ਮੁੜ ਕੇ ਆ ਲਾਗੇ ਤੇ ਨਾ ਬਾਬੇ ਨਾਨਕ ਦਾ ਡੇਰਾ ਹੈ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਜਿੱਥੋਂ ਦੇ ਆਏ ਨਾ ਸਾਡੇ ਬੰਦੇ ਹਾਂਜੀ ਇਹ ਤੁਹਾਡੇ ਲਾਗੇ ਹੀ ਬਾਬੇ ਨਾਨਕ ਦਾ ਡੇਰਾ ਉੱਥੇ ਪੁਲ ਸੀ ਉਹ ਪੁਲ ਲਗੇ ਹੈ ਡੇਰੇ ਵਾਲਾ ਪੁੱਲ ਤੇ ਨਿਕਲੇ ਹੋ ਹਾਂ ਪੁਲ ਲਗੇ ਉਹ ਪੁਲ ਲਗੇ ਹੈ ਲਗਾਇਆ ਹੈ ਹਾਂ ਅੱਗੋਂ ਜਿੱਥੇ ਉੱਤੋਂ ਟ੍ਰੇਨ ਵੀ ਲੰਘਦੀ ਨਾਲ ਉਹ ਵੀ ਸੀ ਸੜਕ ਵੀ ਸੀ ਬੱਸਾਂ ਬੁੱਸਾਂ ਦੀ ਉਹ ਉੱਥੋਂ ਦੀ ਉਹ ਪੁੱਲ ਥਾਂ ਨਿਕਲੇ ਹੋ ਤੁਸੀਂ ਡੇਰੇ ਵਾਲਾ ਪੁੱਲ ਉਹ ਹੀ ਸੀ ਥੱਲੇ ਰਾਵੀ ਸੀ ਹਾਂ ਉੱਥੋਂ ਨਿਕਲੇ ਹੋ ਨਾ ਹਾਂ ਉਸ ਅੱਛਾ ਅੱਛਾ ਬਾਬਾ ਨਾਨਕ ਦਾ ਡੇਰਾ ਹੈ ਜੋ ਬਾਬਾ ਡੇਰਾ। ਪੁਲ ਵਾਜਦਾ ਬਾਬੇ ਨਾਨਕ ਦਾ ਉਹ ਲਾਗੇ ਪੁਲ ਸੀ ਹਾਂਜੀ ਹਾਂਜੀ ਉਹ ਬਾਬਾ ਨਾਨਕ ਦਾ ਜਿਹੜਾ ਉਹ ਲਾਗੇ ਹੈ ਨਾ ਡੇਰਾ ਉਹਦਾ ਬਣਾਇਆ ਉਹਨਾਂ ਕੋ ਬੰਦਾ ਉਹਨਾਂ ਉਹ ਪੁਲ ਸੀ ਉਹ ਪੁਲ ਹਾਂਜੀ ਹਾਂਜੀ ਪੁਲ ਵਾਜਦਾ ਬਾਬਾ ਨਾਨਕ ਦਾ ਡੇਰਾ ਵਾਲਾ ਪੁਲ ਹੂੰ ਤੇ ਉਹ ਪੁਲ ਲਗੇ ਫਿਰ ਹਾਂ ਸਹੀ ਉਹਨਾਂ ਦੇ ਅੱਗੋਂ ਪਾਕਿਸਤਾਨ ਆ ਗਿਆ ਹੂੰ ਅੱਗੋਂ ਫਿਰ ਕੋਈ ਸ਼ਾਇਦ ਨਹੀਂ ਕੋ ਜਿੱਥੇ ਜਿਸੇ ਕਿ ਠੋਈ ਤੱਕੀ ਵੀ ਫਲਾਣਾ ਦਾ ਚਲੀ ਉਸੇ ਬੰਦਾ ਸਾਡਾ ਵਜਾ ਉਧਰ ਜਾਣਾ ਬਾਬੇ ਉਹ ਜਦੋਂ ਉੱਥੇ ਤੁਹਾਡੇ ਤੁਸੀਂ ਖੁੱਤੇ ਕੁੱਤੇ ਰੱਖੇ ਹਾਂ ਤੇ ਤੁਸੀਂ ਨਾਲ ਲੈ ਕੇ ਫਿਰ ਮੰਡੀ 'ਚ ਵੀ ਜਾਂਦੇ ਹੋਵੋਗੇ ਤੁਸੀਂ ਖੁਦ ਆਪਣੇ ਅੱਬੇ ਨਾਲ ਆਪਣੇ ਦਾਦੇ ਨਾਲ ਆਪਣੇ ਜਾਂਦੇ ਹੁੰਦੇ ਨਾਲ ਹਾਂ ਕਿੱਥੇ ਕਿਹੜੇ ਮੰਡੀ ਜਾਂਦੇ ਰਹੇ ਹੋ ਬਟਾਲਾ ਵੇਖਿਆ ਤੁਸੀਂ ਬਟਾਲੇ ਜਾਂਦੇ ਹੈ ਅੰਮ੍ਰਿਤਸਰ ਜਾਂਦੇ ਹੈ ਅੱਛਾ ਅੰਮ੍ਰਿਤਸਰ ਵੀ ਜਾਂਦੇ ਰਹੇ ਹਾਂ ਗੁਰਦਾਸਪੁਰ ਜਾਂਦੇ ਅੰਮ੍ਰਿਤਸਰ ਨੇੜੇ ਹੀ ਗੁਰਦਾਸਪੁਰ ਦੂਰ ਸੀ ਅੰਮ੍ਰਿਤਸਰ ਨੇੜੇ ਅੰਮ੍ਰਿਤਸਰ ਬਹੁਤ ਜਾਂਦੇ ਅੰਮ੍ਰਿਤਸਰ ਬਿਲਕੁਲ ਲਾਗੇ ਸੀ ਤੁਹਾਡੇ ਹਾਂ ਉਹ 10 ਮਿੰਟ 10 ਕੋ ਪਹਿਲਾਂ ਹਟਵਾ ਹੈ ਅੱਛਾ ਅੱਛਾ ਹਾਂ ਉਹ ਇਹਨਾਂ ਹੀ ਵੀ ਜਿਵੇਂ ਆ ਪਿੰਡ ਆ ਨਾ ਕਾਲੋਗੇ ਕਾਲੋ ਕੇ ਪਿੰਡ ਆ ਹਾਂ ਹਾਂ ਇਹ ਹੈਗਾ ਹੈ ਵਰਨ ਲਾ ਲਓ ਵਰਨਾ ਤੋਂ ਨਾ ਕਿੱਦਾਂ ਹੋ ਰਿਹਾ ਆ ਪੱਕਾ ਡੇਰਾ ਮੋਟਰਵੇ ਪੁੱਲ ਥਾਂ ਇਹਨਾਂ ਲਾ ਲਓ ਮੋਟਰਵੇ ਤੋਂ ਬੋਰਾ ਮੋਟਰਵੇ ਤੋਂ ਉਹਦਾ ਕਿੰਨਾ ਹੈ ਸਮੇਂ ਲੱਗ ਗਿਆ ਉੱਤੇ ਜਿਹੜਾ ਡੇਰਾ ਹੈ ਪੱਕਾ ਜਿਹਨੂੰ ਕਹਿੰਦੇ ਆਹੋ ਅੱਗੇ ਅਬਦੁਲ ਕਦਰ ਦਾ ਤੂੰ ਹਰਾ ਆਉਂਦਾ ਨਾ ਹਾਂਜੀ ਹਾਂਜੀ ਤੇ ਮੋਟਰਵੇ ਤੋਂ ਉਹਦਾ ਕਰਕੇ ਉੱਥੇ ਆ ਉਥੋਂ ਜ਼ਮੀਨ ਆ ਆਪਣਾ ਪੱਕਾ ਡੇਰਾ ਵੀ ਹੈਗਾ ਕੋਈ ਨਾਲ ਹਾਂਜੀ ਹਾਂਜੀ ਉਹ ਜ਼ਮੀਨ ਵੀ ਕੋਈ ਨਾਲ ਆ ਪਾਕਿਸਤਾਨ ਆ ਸ਼ਿਵਪੁਰ ਚ ਆਉਣਾ ਹਾਂ ਉਹ ਇਹਨਾਂ ਹੀ ਵੀ ਜਿਵੇਂ ਆ ਅਸੀਂ ਇੱਥੇ ਬੈਠੇ ਹਾਂ ਤੇ ਆਪ ਆ ਥੋੜਾ ਜਿਹਾ ਕਰਕੇ ਤੇ ਅੱਗੋਂ ਅੰਮ੍ਰਿਤਸਰ ਆ ਹਾਂ ਅੱਛਾ ਉੱਥੇ ਤੁਸੀਂ ਲੈ ਕੇ ਜਾਂਦੇ ਹੁੰਦੇ ਨਾਲ ਹੈਂ ਮੰਡੀ 'ਚ ਸਾਰਾ ਹਾਂ ਜੀ ਅੱਛਾ ਅੱਛਾ ਤੇ ਬਾਬੇ ਫਿਰ ਤੁਸੀਂ ਉਦੋਂ ਬਾਅਦ ਜਦੋਂ ਪਾਕਿਸਤਾਨ ਆ ਗਏ ਸੋ ਆਣ ਕੇ ਕਿੱਥੇ ਬੈਠੇ ਪਿੰਡ ਐਸੇ ਕਾਲੂ ਕੇ ਜਾਏ ਕਿ ਹੋਰ ਵੀ ਕਿਤੇ ਗਏ ਸੋ ਨਹੀਂ ਇੱਥੇ ਬੈਠੇ ਪਾਕ ਵੀ ਨਹੀਂ ਲੱਗਾ ਅੱਛਾ ਅਸੀਂ ਫਿਰ ਪਾਕ ਨਹੀਂ ਲੱਗਾ ਉਹ ਤੋਂ ਬਾਅਦ ਫਿਰ ਇੱਥੇ ਆਏ ਹਾਂ ਅੱਛਾ ਅੱਛਾ ਉਹ ਅਸੀਂ ਇਕੱਲੇ ਅਸੀਂ ਗਏ ਹਾਂ ਤੁਹਾਡੇ ਪਿੰਡ ਦੇ ਸਾਰੇ ਆ ਗਏ ਸਨ ਉਹ ਉੱਥੇ ਰਿਹਾ ਤਾਂ ਨਹੀਂ ਬੱਚਾ ਜਾਂ ਕੋਈ ਆਪਣੀ ਬੀਬੀ ਕਿਸੇ ਦੀ ਆਪਣੇ ਰਿਸ਼ਤੇਦਾਰ ਦੀ ਜਾਂ ਕੋਈ ਰਹਿ ਗਈ ਜਾਂ ਸਾਰੇ ਆ ਗਏ ਬਾਕੀ ਨਹੀਂ ਕੋਈ ਗਵਾਚਾ ਤਾਂ ਨਹੀਂ ਬੱਚਾ ਗਵਾਚ ਗਏ ਬੱਚੇ ਬੱਚੇ ਸਿਰਫ 2 ਸ਼ਹੀਦ ਹੋਏ ਸੀ ਉਹ ਵੀ ਸਿੱਖਾਂ ਨੇ ਮਾਰੇ ਹਾਂ ਹਾਂ ਕਿਸੇ ਤੇ ਬਾਕੀ ਹੋਰ ਬੀਬੀਆਂ ਬੱਚੇ ਸਾਡੇ ਸਾਰੇ ਸਹੀ ਸਲਾਮਤ ਆ ਗਏ ਸਹੀ ਸਲਾਮਤ ਤੁਹਾਡੇ ਪਿੰਡ ਦੇ ਵੀ ਸਾਰੇ ਮੁਸਲਮਾਨ ਜਿੰਨੇ ਵੀ ਸਨ ਸਾਰੇ ਸਹੀ ਆ ਗਏ ਹਾਂ ਅੱਛਾ ਅੱਛਾ ਬਾਬੇ ਇੱਥੇ ਆਣ ਕੇ ਫਿਰ ਆਪਣਾ ਪਿੰਡ ਵੇਖਣ ਗਿਆ ਕੋਈ ਤੁਹਾਡੇ ਚ ਕੋਈ ਨਹੀਂ ਇੱਥੇ ਆ ਕੇ ਨਹੀਂ ਸਾਡੇ ਕੋਲ ਯਾਦ ਨਾ ਵੇਖਿਆ ਉਧਰੋਂ ਆਉਂਦੇ ਨੇ ਉਹ ਸ਼ਾਲਾ ਚੂੜਾ ਸੀ ਨਾ ਉਹ ਆਉਂਦਾ ਰਿਹਾ ਆਪਣੀ ਧੀ ਨੂੰ ਮਿਲਣ ਤੇ ਉਹ ਇੱਥੇ ਹੋ ਕੇ ਚੱਲਦਾ ਰਿਹਾ ਹਾਂ ਸਹੀ ਤੇ ਬਾਬੇ ਪਿੰਡ ਵਿੱਚ ਕੋਈ ਹੈ ਨੇ ਪੁਰਾਣੇ ਸਿੱਖਾਂ ਦੇ ਟਾਈਮ ਦੇ ਘਰ ਹੁਣ ਹਜੇ ਹੈ ਨੇ ਕਿ ਨਹੀਂ ਇੱਥੇ ਕਾਲੋ ਕੇ ਜਾ ਪਿੰਡ 'ਚ ਖਾਓਗੇ ਆਹੋ ਇੱਥੇ ਕੋਈ ਸਿੱਖਾਂ ਦੇ ਘਰ ਹਜੇ ਪੁਰਾਣੇ ਹੈ ਨੇ ਕਿ ਸਾਰੇ ਢਾਹ ਢੂ ਦਿੱਤੇ ਨੇ ਹੁਣ ਇਹ ਪਿੰਡ ਦੀ ਗੱਲ ਕਰਨੇ ਆ ਸਿੱਖਾਂ ਦੇ ਪੁਰਾਣੇ ਘਰ ਹੈ ਨੇ ਕਿ ਮੈਂ ਕਰਨਾ ਵੀ ਕੋਈ ਹੈ ਇਹ ਹੈ ਨੇ ਕਿੱਥੇ ਕਰ ਗਿਆ ਬਾਜ਼ਾਰ ਦੇ ਵਿੱਚ ਨੇ ਆਇਆ ਕਿ ਅੱਛਾ ਲਾਰੋ ਸ਼ਾਹ ਨਾ ਹਾਂ ਉਹਨਾਂ ਘਰ ਲਾ ਉਹ ਸਿੱਖਾਂ ਦਾ ਕੋਈ ਵਿਸ਼ਾ ਦਾ ਉਹ ਘਰ ਉਹ ਗਲੀ ਜਾ ਕੇ ਅੱਗੇ ਉਹਨੂੰ ਸਾਹਮਣੇ ਜਿਹੜੇ ਨੇ ਇਧਰ ਪਾਸੇ ਨਾਲ ਹੀ ਆਹੋ ਜਿੱਥੇ ਜਿਹਨੂੰ ਪ੍ਰਤੀ ਦਾ ਮਸਜਿਦ ਵੱਲ ਨੂੰ ਆਹੋ ਉਹ ਸਾਹਮਣੇ ਅੱਛਾ ਅੱਛਾ ਹਾਂ ਇਸ ਕਰਕੇ ਇਹ ਹੈ ਵਿੱਚ ਕਰੋ ਉਹ ਟਾਕ ਨਵੇਂ ਵਾਲੇ ਹੁਣ ਲੋਕਾਂ ਨੇ ਆਹੋ ਤੇ ਉਹ ਕਈ ਹੈ ਨਾ ਕਰਦੇ ਤੇ ਸਹੀ ਹੋ ਗਿਆ ਉਹ ਪੈਸਾ ਹੋਵੇ ਤੇ ਅਸੀਂ ਜਾ ਕੇ ਤੇ ਆਪਣਾ ਪਿੰਡ ਹੁਣ ਜਾ ਸਕਦੇ ਹਾਂ ਬਾਈ ਮੈਂ
ਨਹੀਂ ਤੁਹਾਡਾ ਆਪਣਾ ਪਿੰਡ ਵੇਖਣ ਨੂੰ ਜੀ ਦਿਲ ਕਰਦਾ ਆਪਣਾ ਪਿੰਡ ਵੇਖਣ ਨੂੰ? ਆਹੋ ਤੇ ਸੋ ਵਿਖਾ ਦਿਓ। ਵਿਖਾ ਦਾਂਗੇ ਤੁਹਾਨੂੰ, ਆ ਵੀਡੀਓ ਜਾਏਗੀ ਨਾ ਅੱਛਾ ਉਧਰ, ਹੋ ਸਕਦਾ ਤੁਹਾਡੇ ਪਿੰਡ ਦੇ ਵੀ ਕੋਈ ਵੇਖ ਲਵੇ ਤੂੰ ਵੀਡੀਓ ਵਿਖਾ ਦੇਵੇ, ਤੁਹਾਡਾ ਘਰ ਦੱਸ ਦੇਵੇ ਇੱਥੇ ਕਰਕੇ ਸੀ, ਹੋ ਸਕਦਾ ਬੋਰਡ ਹੀ ਜੇ ਹੋਵੇ। ਆਹੋ ਬੋਰਡ ਬਹੁਤ ਤਗੜਾ ਸੀ ਤੁਹਾਡੇ ਹਾਂ ਘਰ ਵਿੱਚ? ਤਗੜਾ ਖਬਰੇ ਵਜੇ ਹੋਵੇ, ਜੇ ਨਾ ਹੋਵੇ ਤਾਂ ਮੈਂ ਦੱਸ ਦਿਆਂਗਾ ਉਹਨੂੰ, ਮੈਂ ਦੱਸ ਦਿਆਂਗਾ ਫਲਾਣਾ ਕਿੱਥੇ ਆ ਫਲਾਣਾ ਕਿੱਥੇ ਆ। ਅੱਛਾ। ਹਾਂ ਜੇ ਮੇਰੇ ਨਾਲ ਗੱਲ ਕਰਨਗੇ ਨਾ ਤੇ ਮੈਂ ਦੱਸ ਵੀ ਦਿਆਂਗਾ ਉਹ। ਨਹੀਂ ਤੁਸੀਂ ਹੁਣ ਗੱਲ ਕੀਤੀ, ਮੈਂ ਫੇਰ ਮੈਂ ਰਿਕਾਰਡਰ ਨਾਲ ਲਾ ਲਈਏ, ਤੁਹਾਡੇ ਲਾਗੇ ਮੈਂ ਕਰ ਲਿਆ ਕਿ ਤੁਸੀਂ ਕਹਿ ਰਹੇ ਸੀ ਮੇਰੇ ਕੋਲ ਪੈਸੇ ਹੁਣ ਤਾਂ ਮੇਰਾ ਦਿਲ ਕਰਦਾ ਹੁਣ ਮੈਂ ਚੱਲ ਜਾਵਾਂ ਵੇਖਣ, ਇਹ ਤੁਹਾਡਾ ਇਹ ਦਿਲ ਕਰਦਾ ਹੈ ਆਪਣਾ ਪਿੰਡ ਵੇਖਣ ਨੂੰ? ਹਾਂ ਸਾਡਾ ਪਿੰਡ ਕਰਦਾ ਵੇਖਣ ਨੂੰ, ਪਿੰਡ ਵੇਖਣ ਪਿੰਡ ਵੇਖਣ ਨੂੰ, ਆਪਣਾ ਘਰ ਵੇਖਣ ਵੀ ਇੱਥੇ ਕਰਕੇ ਸਾਡਾ। ਹਾਂ ਅੱਛਾ ਘਰ ਵੇਖਣ ਨੂੰ ਮੈਂ ਦੱਸ ਦਿਆਂਗਾ ਵੀ ਇੱਥੇ ਆ ਸਾਡਾ ਘਰ ਇੱਥੇ ਹੀ ਹੈ ਤੇ ਫਲਾਣਾ ਕਿੱਥੇ ਆ ਜਾਂ ਦੂਜਾ ਕਿੱਥੇ ਆ ਹੈ। ਜਾਓ ਇੱਧਰ ਸਾਡੇ ਨਾਲ ਖੇਡਦੇ ਮੁੰਡਾ ਚੂੜਿਆਂ ਦਾ, ਉਹ ਖੋਰ ਜੇ ਹੋਇਆ ਤਾਂ ਦੱਸ ਦੇਗਾ ਵੀ ਮੈਂ ਹੈਗਾ। ਉਹ ਤੁਹਾਡੇ ਕੋਲ ਤੁਹਾਡੇ ਹਾਣੀ ਸੀ ਉਸ ਟਾਈਮ? ਉਹ ਆਹੋ ਉਹ ਤੇਰੀ ਜਿੰਨੀ ਉਮਰ ਸੀ? ਹਾਂ ਉਹ ਅੱਛਾ ਅੱਛਾ ਹਾਂ ਸ਼ਾਇਦ ਉਹ ਹੋਵੇ ਜਾਂ ਉਹਦੀ ਗੁਲਾਦ ਹੀ ਸੁਣ ਲਵੇ, ਵੀਡੀਓ ਵੇਖ ਲਵੇ। ਹਾਂ ਉਹਨਾਂ ਨੇ ਦੱਸਣਗੇ ਮੁੰਡੇ ਉਹਨਾਂ ਦੇ ਵੀ ਹੋਣਗੇ ਜਿਵੇਂ ਤੁਹਾਡੇ ਬੱਚੇ ਨੂੰ। ਉਹ ਹੋਣਗੇ ਆਖਣਗੇ ਮੇਰਾ ਬਾਬਾ ਹੈ। ਹਾਂ ਸਾਡਾ ਬਾਬਾ ਦਾਦਾ ਹੈਗਾ ਹੈ। ਨਾਜ਼ਰੀਨ 1947 ਦੀਆਂ ਮਜ਼ੀਦ ਕਹਾਣੀਆਂ ਸੁਣਨ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਮਿਲਨੇ ਨਵੀਂ ਵੀਡੀਓ ਨਾਲ। ਅੱਲਾਹ ਹਾਫਿਜ਼।